ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਮਿਰਦੀ, ਗਲੋਬਲ ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਬੇਕਰਸਫੀਲਡ ਯੰਡਰ ਹੋਮ ਲੋਨ ਵਾਲੇ ਮੋਹਨਚੀਮਾ ਜੀ, 5590525575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਖਾਲਸਾ ਇੰਸ਼ੋਰੈਂਸ ਜੀ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਆ ਜਿਹੜੀ 3 ਮੈਂਬਰੀ ਕਮੇਟੀ ਬਣੀ ਆ ਜਿਹੜਾ ਕਾਂਗਰਸ ਦਾ ਕਾਟੋ ਕਲੇਸ਼ ਆ ਉਸ ਨੂੰ ਸੁਲਝਾਉਣ ਲਈ, ਹੋ ਸਕਦਾ ਕਿ ਉਹ ਰਿਪੋਰਟ ਜਲਦੀ ਪੇਸ਼ ਕਰਦਾ। ਅੱਜ ਸੰਭਾਵੀ ਰੂਪ ਦੇ ਵਿੱਚ ਜਿਹੜੀ ਇਹ ਰਿਪੋਰਟ ਆ ਹਾਈ ਕਮਾਂਡ ਨੂੰ ਦਿੱਤੀ ਜਾ ਸਕਦੀ ਹੈ। ਸੋਨੀਆ ਗਾਂਧੀ ਹੋਰਾਂ ਨੂੰ ਇਹ ਰਿਪੋਰਟ ਪੇਸ਼ ਕੀਤੀ ਜਾ ਸਕਦੀ ਆ। ਇਹਨੂੰ ਜਿਹੜਾ ਅੰਤਮ ਛੋਹਾਂ ਦੇ ਦਿੱਤੀਆਂ ਗਈਆਂ ਨੇ। ਜਿਹੜੇ ਮਲਕਰਜਨ ਖੜਗੇ ਨੇ ਇਹਦੇ ਵਿੱਚ, ਜਿਹੜੇ ਸਭ ਤੋਂ ਸੀਨੀਅਰ ਨੇਤਾ ਨੇ, ਉਹ ਅੱਜ ਇਹ ਰਿਪੋਰਟ ਦੇ ਸਕਦੇ ਆ। ਕੋਈ ਖਾਸ ਪੇਚ ਜੇ ਫਸਦਾ ਇਸ ਮਾਮਲੇ ਦੇ ਵਿੱਚ ਤੇ ਰਿਪੋਰਟ ਇੱਕ ਅੱਧਾ ਦਿਨ ਲੇਟ ਹੋ ਸਕਦੀ ਹੈ। ਕਾਂਗਰਸ ਹਾਈ ਕਮਾਂਡ ਦਾ ਫੈਸਲਾ ਜਿਹੜਾ ਉਹ ਕੀ ਆਉਂਦਾ, ਅਜੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ। ਕੈਪਟਨ ਖੀਮਾ ਜਿਹੜਾ ਉਹ ਸਰਗਰਮ ਹੋਇਆ। ਵਿਰੋਧੀ ਧੜਾ ਜਿਹੜਾ ਉਹ ਚੁੱਪ ਕਰਕੇ ਹਾਈ ਕਮਾਂਡ ਦੇ ਫੈਸਲੇ ਦੀ ਉਡੀਕ ਕਰ ਰਿਹਾ। ਇਹਦੇ ਤੋਂ ਕਈ ਕਿਸਮ ਦੀਆਂ ਕਿਆਸ ਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਫਿਲਹਾਲ ਚੁੱਪ ਵੱਟ ਕੇ ਮਾਹੌਲ ਵੇਖ ਰਹੇ ਆ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਵਿੱਚ ਆਪਣੇ ਮਨ ਕੀ ਬਾਤ ਰੱਖ ਰਹੇ ਆ। ਖੜਗੇ ਕਮੇਟੀ ਦੇ ਮੈਂਬਰਾਂ ਨੇ ਦਿੱਲੀ ਦੇ ਵਿੱਚ ਕੱਲ ਦੇਰ ਰਾਤ ਤੱਕ ਮੀਟਿੰਗਾਂ ਕੀਤੀਆਂ, ਜਿਹਦੇ ਵਿੱਚ ਕਾਂਗਰਸ ਦੇ ਇਸ ਕਾਟੋ ਕਲੇਸ਼ ਦੇ ਬਾਰੇ ਦੇ ਵਿੱਚ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਆ ਉਹਨੂੰ ਅੰਤਮ ਛੋਹਾਂ ਦਿੱਤੀਆਂ ਗਈਆਂ ਨੇ। ਨਵਜੋਤ ਸਿੰਘ ਸਿੱਧੂ ਦੀ ਉਪ ਮੁੱਖ ਮੰਤਰੀ ਤੇ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਵਜੋਂ ਇਹ ਸਿਫਾਰਿਸ਼ ਕਰ ਸਕਦੀ ਆ। ਕੁਝ ਜਿਹੜੇ ਸੂਤਰ ਨੇ ਉਹ ਵੀ ਕਹਿੰਦੇ ਆ ਕਿ ਜੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਸੁਨੀਲ ਜਾਖੜ ਹੋਰਾਂ ਨੂੰ ਲਾਂਭੇ ਕਰਨ ਦੀ ਗੱਲ ਤੁਰਦੀ ਆ ਤਾਂ ਕਿਤੇ ਗੈਰ ਸਿੱਖ ਨੂੰ ਕਾਂਗਰਸ ਦੀ ਪ੍ਰਧਾਨਗੀ ਦਿੱਤੀ ਜਾ ਸਕਦੀ ਆ। ਅੱਜ ਜਾਂ ਭਲਕੇ ਜਿਹੜਾ ਇਹਦੇ ਸੰਬੰਧੀ ਕੋਈ ਨਾ ਕੋਈ ਹਾਈ ਕਮਾਂਡ ਤੋਂ ਫੈਸਲਾ ਆ ਸਕਦਾ। ਕੈਪਟਨ ਖੇਮਾ ਇੱਕਦਮ ਜਿਹੜਾ ਉਹ ਸਰਗਰਮ ਹੋਇਆ। ਪੰਜਾਬ ਦੇ 3 ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਗੁਰਜੀਤ ਸਿੰਘ ਔਜਲਾ ਤੇ ਜਸਬੀਰ ਸਿੰਘ ਡਿੰਪਾ ਤੋਂ ਬਿਨਾਂ ਰਾਣਾ ਸੋਢੀ ਨੇ ਮੁੱਖ ਮੰਤਰੀ ਦੇ ਬਾਹਰਲੇ ਘਰੇ ਸੀਸਵਾਂ ਫਾਰਮ ਦੇ ਉੱਤੇ ਸਿਆਸੀ ਮਿਲਣੀ ਜਿਹੜੀ ਆ ਉਹ ਕੀਤੀ ਆ। ਇਹ ਜਿਹੜੇ ਆਗੂ ਨੇ ਉਹਨਾਂ ਨੇ ਕੈਪਟਨ ਨੂੰ 2022 ਦੀਆਂ ਚੋਣਾਂ ਦੇ ਵਿੱਚ ਅਗਵਾਈ ਕਰਨ ਲਈ ਕਿਹਾ ਤੇ ਸੰਸਦ ਮੈਂਬਰਾਂ ਨੇ ਕੈਪਟਨ ਦੇ ਨਾਲ ਖੜੇ ਹੋਣ ਦੀ ਗੱਲ ਜਿਹੜੀ ਆ ਉਹ ਕਹੀ ਆ। ਮਾਝੇ ਤੋਂ 2 ਸੰਸਦ ਮੈਂਬਰ ਔਜਲਾ ਤੇ ਡਿੰਪਾ ਦੀ ਮੁੱਖ ਮੰਤਰੀ ਦੇ ਨਾਲ ਜਿਹੜੀ ਮੀਟਿੰਗ ਆ ਉਹ ਇਸ ਕਰਕੇ ਅਹਿਮ ਹੈ ਕਿਉਂਕਿ ਮਾਝੇ ਦੇ 3 ਵਜ਼ੀਰਾਂ ਨੇ ਹਾਈ ਕਮਾਨ ਕੋਲੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਆ। ਔਰ 2 ਜਿਹੜੇ ਵਜ਼ੀਰ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਵਿੰਦਰ ਸਿੰਘ ਸਰਕਾਰੀਆ ਤੋਂ ਇਲਾਵਾ ਕਾਂਗਰਸੀ ਵਿਧਾਇਕਾਂ ਨੇ ਇਕੱਠੇ ਹੋ ਕੇ ਇੱਕ ਵਿਧਾਇਕ ਦੇ ਘਰ ਡਿਨਰ ਕੀਤਾ। ਇਹ ਜਿਹੜਾ ਇਦੋਂ ਪਹਿਲਾਂ ਇਹਦੀ ਜਿਹੜੀ ਮਿਲਣੀ ਆ ਉਹਨੂੰ ਕਈ ਪੁਆਇੰਟ ਆਫ ਵਿਊ ਤੋਂ ਜਿਹੜਾ ਉਹ ਦੇਖਿਆ ਜਾ ਰਿਹਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਾਝੇ ਦੇ ਸਾਰੇ ਵਜ਼ੀਰਾਂ ਤੋਂ ਇਹ ਆਸ ਨਹੀਂ ਸੀਗੀ ਕਿ ਉਹਦੇ ਵਿਰੋਧ ਦੇ ਵਿੱਚ ਜਿਹੜਾ ਉਹ ਭੁਗਤ ਸਕਦੇ ਆ, ਪਰ ਇਹ ਸਾਰੇ ਦੇ ਸਾਰੇ ਉਹਦੇ ਵਿਰੋਧ ਦੇ ਵਿੱਚ ਭੁਗਤੇ ਆ। ਮਾਝਾ ਕਾਂਗਰਸ ਦੇ ਵਾਸਤੇ ਬਹੁਤ ਅਹਿਮ ਹੈ ਕਿਉਂਕਿ ਮਾਝੇ ਤੋਂ ਹੀ ਜ਼ਿਆਦਾ ਸਹਿਯੋਗ ਜਿਹੜਾ ਪਿਛਲੀ ਸਰਕਾਰ ਦੇ ਵਿੱਚ ਮਿਲਿਆ ਸੀ ਤੇ ਅੱਗੋਂ ਵੀ ਮਿਲਣ ਦੀ ਜਿਹੜੀ ਉਹ ਆਸ ਹੈ। ਇੱਥੇ ਜਿਹੜੀ ਉਹ ਚਮਚਾਗਿਰੀ ਆ ਉਹ ਵੀ ਫੁੱਲ ਪੱਧਰ ਦੇ ਉੱਤੇ ਸਟਾਰਟ ਹੋ ਗਈ ਹੋਈ ਆ। ਵੱਖ-ਵੱਖ ਹਲਕਿਆਂ ਦੇ ਵਿੱਚ ਕਪਤਾਨ ਇੱਕੋ ਨਾਂ ਦੇ ਜਿਹੜੇ ਵੱਡੇ-ਵੱਡੇ ਹੋਰਡਿੰਗਸ ਨੇ ਉਹ ਲਗਾਏ ਜਾ ਰਹੇ ਨੇ। ਟਿਕਟਾਂ ਦੀ ਕੁੱਤੇ ਝਾਕ ਦੇ ਵਿੱਚ ਇਹ ਜਿਹੜੇ ਲੋਕ ਨੇ ਉਹ ਬਿਨਾਂ ਕੁਝ ਉਡੀਕੇ ਤੋਂ, ਬਿਨਾਂ ਉਹ ਹਾਈ ਕਮਾਂਡ ਦੀ ਰਿਪੋਰਟ ਉਡੀਕੇ ਤੋਂ ਅੱਗੇ ਤੋਂ ਅੱਗੇ ਹੋ ਕੇ ਚਮਚਾਗਰੀ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ ਤਾਂ ਕਿ ਅਗਲੀ ਟਿਕਟ ਦਾ ਕੋਈ ਜੁਗਾੜ ਕੀਤਾ ਜਾ ਸਕੇ। ਜੀ ਜੀ ਬਿਲਕੁਲ, ਸਦਾ ਹੀ ਇੱਦਾਂ ਰਹਿੰਦਾ। ਤੇ ਨੰਬਰ 2 ਤੇ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਦੀ ਸਾਨੂੰ ਸੁਰਤ ਆਈ ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਪੁਲਿਸ ਆ ਪੰਜਾਬ ਦੀ ਸਪੈਸ਼ਲੀ ਕਦੀ ਕਿਸਾਨਾਂ ਨੂੰ ਕੁੱਟ ਰਹੀ ਆ, ਕਦੀ ਮੁਲਾਜ਼ਮਾਂ ਨੂੰ ਕੁੱਟ ਰਹੀ ਆ,
ਹੁਣ ਪਟਿਆਲੇ ਦੇ ਵਿੱਚ ਬੇਰੁਜ਼ਗਾਰੀ ਘੇਰ ਘੇਰ ਕੇ ਕੁੱਟਿਆ। ਦੇਖੋ, ਜੇ ਆਪਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ, ਜੇ ਦੂਜੇ ਸੂਬਿਆਂ ਦੇ ਨਾਲ ਕੰਪੇਅਰ ਕਰਦੇ ਆ, ਤੁਸੀਂ ਬਹੁਤੀ ਦੂਰ ਨਾ ਜਾਓ। ਉਂਝ ਤਾਂ ਜੇ ਥੋੜਾ ਜਿਹਾ ਤੁਸੀਂ ਹਟਵਾਂ ਚਲੇ ਜਾਓ ਮੁਲਕ ਦੇ ਦੂਜੇ ਸੂਬਿਆਂ ਦੇ ਵਿੱਚ, ਤੇ ਉੱਥੋਂ ਦੀ ਪੁਲਿਸ ਨੂੰ ਤੁਸੀਂ ਖੜੋ ਕੇ ਦੇ ਰਾਹ ਵੀ ਪੁੱਛਦੇ ਆ, ਤੇ ਉਹ ਜਿੰਨੇ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਸਮਝਾਉਂਦੇ ਆ। ਇਹ ਗੱਲ ਪੰਜਾਬ ਪੁਲਿਸ ਦੇ ਕਦੀ ਵੀ ਸੁਭਾਅ ਦੇ ਵਿੱਚ ਸ਼ਾਮਿਲ ਨਹੀਂ ਰਹੀ। ਸਿਵਾਏ ਡਾਂਗ ਤੋਂ ਇਹਨਾਂ ਦੇ ਅਕਲ ਜਿਹੜੀ ਆ ਜੀ, ਉਹ ਕੋਈ ਹੋਰ ਹੈ ਹੀ ਨਹੀਂ, ਜਾਂ ਦਿੱਤੀ ਹੋਈ ਨਹੀਂ ਜਾਂਦੀ। ਆਪਣੇ ਇੱਥੋਂ ਦੇ ਜਿਹੜੇ ਵਸਨੀਕ ਨੇ, ਉਹਨਾਂ ਨੂੰ ਜਿਹੜੇ ਤਰੀਕੇ ਦੇ ਨਾਲ ਪੁਲਿਸ ਕੁੱਟਦੀ ਆ, ਸ਼ਾਇਦ ਡੰਗਰ ਵੀ ਇਦਾਂ ਨਹੀਂ ਕੁੱਟੇ ਜਾਂਦੇ। ਇਹ ਟ੍ਰੇਨਿੰਗ ਦਾ ਪਾਰਟ ਹੈ। ਮਾਨਸਿਕਤਾ ਇਹੋ ਜੀ ਕਰ ਦਿੱਤੀ ਗਈ ਆ, ਕਰਪਸ਼ਨ ਇੰਨੀ ਜਿਹੜੀ ਉਹ ਭਰ ਗਈ ਹੋਈ ਆ ਕਿ ਅੰਨੇ ਹੋ ਗਏ ਨੇ ਇਹ ਲੋਕ, ਜਿਹੜੇ ਇਹ ਪੁਲਿਸ ਵਾਲੇ ਖਾਸ ਤੌਰ ਦੇ ਉੱਤੇ। ਆਫਟਰ ਆਲ ਜਿਹੜੇ ਉਹ ਪੜ੍ਹੇ ਲਿਖੇ ਬੱਚੇ ਨੇ, ਉਹਨਾਂ ਨੇ ਡਿਗਰੀਆਂ ਕੀਤੀਆਂ ਨੇ, ਉਹਨਾਂ ਨੇ ਪੜ੍ਹਾਈਆਂ ਕੀਤੀਆਂ ਨੇ। ਜਿਹੜਾ ਆਪਣਾ ਹੱਕ ਮੰਗਣਾ, ਉਹ ਤਾਂ ਉਹਨਾਂ ਦਾ ਮੌਲਿਕ ਅਧਿਕਾਰ ਹੈ। ਹੱਕ ਮੰਗਣ ਦੇ ਵਾਸਤੇ ਜੇ ਉਹਨਾਂ ਨੇ ਕੋਈ ਅੱਗਾ ਲਾਈਆਂ ਨੇ, ਉਹਨਾਂ ਨੇ ਕਿਸੇ ਪਬਲਿਕ ਪ੍ਰਾਪਰਟੀ ਨੂੰ ਕੋਈ ਨੁਕਸਾਨ ਪਹੁੰਚਾਇਆ, ਉਹਨਾਂ ਨੇ ਬੱਸਾਂ ਦੀ ਤੋੜ ਭੰਨ ਕੀਤੀ ਹੈ, ਉਹਨਾਂ ਨੇ ਕੁਝ ਇਦਾਂ ਦਾ ਕੀਤਾ ਜਿਹੜਾ ਕਿ ਐਕਸੈਪਟੇਬਲ ਨਹੀਂਗਾ, ਤੁਸੀਂ ਉੱਥੇ ਸਖਤੀ ਕਰੋ ਤੇ ਗੱਲ ਸਮਝ ਆਉਂਦੀ ਹੈ। ਜੇ ਇਹਨਾਂ ਬੇਰੁਜ਼ਗਾਰ ਜਿਹੜੇ ਅਧਿਆਪਕ ਨੇ, ਜੇ ਉਹਨਾਂ ਨੂੰ ਉਹ ਇਹ ਕਹਿੰਦੇ ਕਿ ਸਾਨੂੰ ਸੱਦ ਲਿਆ ਗਿਆ ਧੋਖੇ ਦੇ ਨਾਲ ਵੀ ਉੱਥੇ ਮੀਟਿੰਗ ਹੋਊਗੀ YPS ਚੌਂਕ ਦੇ ਉੱਤੇ, ਇਹ ਉੱਥੇ ਪਹੁੰਚ ਗਏ ਮੀਟਿੰਗ ਦੇ ਵਾਸਤੇ, ਉੱਥੇ ਵੱਡੀ ਗਿਣਤੀ ਦੇ ਵਿੱਚ ਖੜੀ ਪੁਲਿਸ ਨੇ ਇਹਨਾਂ ਨੂੰ ਘੇਰ ਕੇ ਭਜਾ ਕੇ ਜਿਹੜਾ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਿਆ। ਕੋਈ 40 ਡਿਗਰੀ ਪਲੱਸ ਤਾਪਮਾਨ ਸੀਗਾ, ਤੇ ਉੱਥੇ 3rd ਡਿਗਰੀ ਜਿਹੜਾ ਸੀਗਾ ਉਹ ਪਟਿਆਲੇ ਦੇ ਵਿੱਚ ਕੀਤਾ ਗਿਆ। ਮੁੜ ਕੇ ਇਹਨਾਂ ਨੂੰ ਬੱਸਾਂ ਦੇ ਵਿੱਚ ਭਰ ਕੇ ਲੈ ਗਏ। ਰਾਤ ਜਿਹੜਾ ਉਹ ਇਹਨਾਂ ਨੂੰ ਵੱਖ-ਵੱਖ ਥਾਣਿਆਂ ਤੋਂ ਰਿਹਾ ਕੀਤਾ ਗਿਆ। ਇਹ ਕਿਹਾ ਗਿਆ ਕਿ 14 ਜੂਨ ਨੂੰ ਹੁਣ ਵਿਜੇ ਇੰਦਰ ਸਿੰਗਲਾ ਦੇ ਨਾਲ ਇਹਨਾਂ ਦੀ ਮੀਟਿੰਗ ਕਰਵਾਈ ਜਾਊਗੀ। ਭਰੋਸਾ ਦਿੱਤਾ ਗਿਆ। ਇਹ ਭਰੋਸਾ ਪਹਿਲੀ ਵਾਰੀ ਨਹੀਂ ਦਿੱਤਾ ਗਿਆ, ਇਹ ਭਰੋਸਾ ਬਾਰ-ਬਾਰ ਇਹਨਾਂ ਨੂੰ ਦਿੱਤਾ ਗਿਆ। ਸਿੱਖਿਆ ਮੰਤਰੀ ਜਿਹੜਾ ਉਹ ਮੀਟਿੰਗ ਕਰਨ ਦੇ ਵਾਸਤੇ ਤਿਆਰ ਨਹੀਂ। ਇੱਥੇ ਸਰਕਾਰ ਨੇ ਅਸਲ 'ਚ ਕੀਤਾ ਕੀ ਹੋਇਆ, ਸਿੱਖਿਆ ਮੰਤਰੀ ਨੇ ਦੋ ਧਿਰਾਂ ਪੜ੍ਹਾਤੀਆਂ ਨੇ। ਇੱਕ ਤਾਂ ਇਹ ETT ਜਿਹੜੇ ਪਾਸ ਪਹਿਲਾਂ ਨੇ, ਇੱਕ ਬਾਅਦ ਦੇ ਵਿੱਚ ਉਹਦੇ ਵਿੱਚ ਹੋਰ ਸ਼ਰਤ ਲਾ ਕੇ ਐਕਸਟਰਾ ਜਿਹੜੀ ਐਜੂਕੇਸ਼ਨ ਦੀ ਡਿਗਰੀ ਆ ਉਹ ਪਾ ਕੇ ਇਹ ਕਹਿਤਾ ਕਿ ਅਸੀਂ ਹੁਣ ਉਹਨਾਂ ਨੂੰ ਰੱਖਣਾ। ਇਹ ਆਪਸ 'ਚ ਭਿੜ ਗਏ। ਜਿਹੜੇ ਇਹਨਾਂ ਦੇ ਆਗੂ ਨੇ ਉਹ ਇਹ ਗੱਲ ਦੱਸਦੇ ਆ, ਮੈਂ ਖੁਦ ਉਹਨਾਂ ਨਾਲ ਗੱਲ ਕੀਤੀ ਆ, ਉਹ ਕਹਿੰਦੇ ਸਿੱਖਿਆ ਮੰਤਰੀ ਕਹਿੰਦਾ ਅਸੀਂ ਸਿਰ ਗਿਣਨੇ ਆ, ਜਿਹਦੇ ਵੱਲ ਸਿਰ ਜ਼ਿਆਦਾ ਹੋਣਗੇ ਉਹਨਾਂ ਦੀ ਗੱਲ ਮੰਨੀ ਜਾਊਗੀ, ਤੇ ਤੁਸੀਂ ਸਿਰ ਵੱਧ ਦਿਖਾ ਦਿਓ, ਤੁਹਾਡੇ ਨਾਲ ਗੱਲ ਕਰ ਲਾਂਗੇ, ਨਹੀਂ ਤਾਂ ਉਹਨਾਂ ਦੇ ਸਿਰ ਸਾਨੂੰ ਵੱਧ ਦਿਸਦੇ ਆ, ਗੱਲ ਉਹਨਾਂ ਦੇ ਨਾਲ ਜਿਹੜੀ ਉਹ ਕਰਾਂਗੇ। ਹੁਣ ਇਹ ਸਿਰ ਗਿਣਨ ਵਾਲੇ ਜਿਹੜੇ ਨੇ, ਉਹਨਾਂ ਨੂੰ ਪਤਾ ਕਿ ਸਿਰਾਂ ਨੂੰ ਸੋਚਣ ਦਾ ਸਮਾਂ ਨਹੀਂ ਦੇਣਾ। ਜੇ ਉਹ ਸੋਚਣ ਲੱਗ ਗਏ ਤੇ ਫਿਰ ਪੁਲਿਸ ਦੀਆਂ ਡਾਂਗਾਂ ਤਾਂ ਜਿਹੜੀਆਂ ਹੈ ਹੀ ਨੇ। ਇਹ ਤਾਂ ਹੁਣ ਰਾਜਨੀਤਿਕ ਲੋਕਾਂ ਦਾ ਤਾਂ ਕੰਮ ਹੀ ਇਹ ਰਿਹਾ, ਲੜਾਉਣਾ ਪੜਾਉਣਾ। ਪੁਲਿਸ ਵਾਲੇ ਪਾ ਕੇ ਵਰਦੀਆਂ ਆਫਟਰ ਆਲ ਕਰਦੇ ਤਾਂ ਇਹ ਵੀ ਨੌਕਰੀਆਂ ਨੇ, ਸਰਕਾਰੀ ਨੌਕਰੀਆਂ ਹੀ ਕਰ ਰਹੇ ਨੇ। ਪਤਾ ਨਹੀਂ ਕੀ ਬਿਮਾਰ ਮਾਨਸਿਕਤਾ ਇਹਨਾਂ ਦੇ ਵਿੱਚ ਜਿਹੜੀ ਉਹ ਵੜ ਗਈ ਹੋਈ ਆ ਕਿ ਸਿਵਾਏ ਡਾਂਗ ਤੋਂ, ਸਿਵਾਏ ਕੁੱਟਣ ਤੋਂ ਇਹਨਾਂ ਨੂੰ ਕੋਈ ਹੋਰ ਚੀਜ਼ ਜਿਹੜੀ ਉਹ ਸਮਝ ਨਹੀਂ ਆਉਂਦੀ। ਔਰ ਇਹ ਸਾਰਾ ਕੁਝ ਜਿਹੜਾ ਸੀਗਾ ਇੱਕ ਵਾਰੀ ਫੇਰ ਇੱਥੇ ਕੱਲ ਪਟਿਆਲੇ ਦੇ ਵਿੱਚ ਵੇਖਣ ਨੂੰ ਮਿਲਿਆ। ਨਾ ਤਾਂ ਇਹ ਪਹਿਲੀ ਵਾਰੀ ਹੈ, ਤੁਹਾਡੀ ਗੱਲ ਠੀਕ ਹੈ, ਨਾ ਇਹ ਅਖੀਰਲੀ ਵਾਰੀ ਹੈ। ਹਾਂ, ਇਹਨਾਂ ਆ ਕੇਂਦਰ ਬਿੰਦੂ ਕਦੀ ਕੋਈ ਸ਼ਹਿਰ ਹੁੰਦਾ, ਕਦੀ ਕੋਈ ਸ਼ਹਿਰ ਹੁੰਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਿਆਸਤਾਂ ਬਦਲਦੀਆਂ ਨੇ, ਸ਼ਹਿਰ ਬਹੁਤੇ ਨਹੀਂ ਬਦਲੇ, ਦੋ ਕੀ ਸ਼ਹਿਰ ਬਦਲੇ ਨੇ, ਜਾਂ ਬਠਿੰਡੇ ਕੁੱਟ ਪੈਂਦੀ ਹੈ ਜਾਂ ਪਟਿਆਲੇ ਕੁੱਟ ਪੈਂਦੀ ਹੈ, ਕਿਉਂਕਿ ਤੀਜਾ ਕਿਸੇ ਨੂੰ ਉਭਰਨ ਨਹੀਂ ਦਿੱਤਾ। ਉੱਤਰ ਕਾਟੋ ਮੈਂ ਚੜਾ ਵਾਲੀ ਜਿਹੜੀ ਪ੍ਰਵਿਰਤੀ ਆ ਉਹ ਚੱਲਦੀ ਆ ਸਿਆਸਤ ਦੇ ਵਿੱਚ। ਇੱਕ ਵਾਰੀ ਉਹ ਪਹਿਲਾਂ ਬਠਿੰਡੇ ਕੁੱਟ ਖਾਣ ਜਾਂਦੇ ਸੀ, ਹੁਣ ਪਟਿਆਲੇ ਆਉਂਦੇ ਆ। ਆਉਂਦੇ ਸਮੇਂ ਦੇ ਦੌਰਾਨ ਪਤਾ ਨਹੀਂ ਕਿਸ ਸ਼ਹਿਰ ਦੇ ਵਿੱਚ ਜਿਹੜਾ ਇਹਨਾਂ ਬੇਰੁਜ਼ਗਾਰਾਂ ਨੂੰ ਜਾ ਕੇ ਉੱਥੇ ਕੁੱਟ ਖਾਣੀ ਪਊਗੀ। ਪਰ ਇਹਦੇ ਵਾਸਤੇ ਕਿਤੇ ਨਾ ਕਿਤੇ ਜਿਹੜੇ ਪੰਜਾਬ ਵਾਲੇ ਲੋਕ ਨੇ, ਉਹਨਾਂ ਦੀ ਮਾਨਸਿਕਤਾ ਬਹੁਤ ਵੱਡੇ ਪੱਧਰ ਦੇ ਉੱਤੇ ਜ਼ਿੰਮੇਵਾਰ ਹੈ ਜੀ। ਬਿਲਕੁਲ ਜੀ, ਮੈਨੂੰ ਇਹ ਵੀ ਨਹੀਂ ਸਮਝ ਆਉਂਦੀ ਵੀ ਸਾਰੇ ਜਾਣੇ ਇਕੱਠੇ ਹੋ ਕੇ ਅਜਰਕ ਪੜ੍ਹਨੇ ਵੀ ਇਹਨਾਂ ਨੂੰ ਪਾਉਣਾ ਚਾਹੀਦਾ। ਦੇਖੇ ਨਹੀਂ ਜਾਂਦੇ ਜਿਸ ਤਰ੍ਹਾਂ ਇਹ ਕੁੱਟਦੇ ਆ। ਤੇ ਅੱਗੇ ਗੱਲ ਕਰਦੇ ਹੈਗੇ ਆ, ਇੱਕ ਸਕ੍ਰਿਪਟ ਲਿਖੀ ਹੋਈ ਆ ਸਿਰਸੇ ਵਾਲੇ ਦੇ ਲਈ, ਕਦੀ ਅੰਦਰ ਕਦੀ ਬਾਹਰ, ਕਦੀ ਕਿਤੇ। ਹੁਣ ਰੌਲਾ ਪੈਣ ਤੋਂ ਬਾਅਦ ਹਰਿਆਣੇ ਦੀ ਪੁਲਿਸ ਨੇ ਹਨੀਪ੍ਰੀਤ ਨੂੰ ਸਿਰਸੇ ਵਾਲੇ ਨੂੰ ਮਿਲਣ ਤੋਂ ਵੀ ਰੋਕਿਆ। ਦੇਖੋ, ਸਰਕਾਰਾਂ ਪਰਵਾਹ ਨਹੀਂ ਕਰ ਰਹੀਆਂ। ਸਰਕਾਰਾਂ ਆਪਣਾ ਏਜੰਡਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਠੋਸ ਰਹੀਆਂ ਨੇ ਲੋਕਾਂ ਦੇ ਉੱਤੇ। ਫਿਰ ਜਿਹੜੇ ਕਾਨੂੰਨ ਨੇ ਉਹ ਦੋ ਹੋ ਜਾਂਦੇ ਨੇ। ਇੱਕ ਤਾਂ ਸਰਕਾਰ ਵਾਲਿਆਂ ਵਾਸਤੇ ਕਾਨੂੰਨ ਹੋਰ ਹੋ ਜਾਂਦੇ ਆ, ਦੂਜਿਆਂ ਲਈ ਕਾਨੂੰਨ ਹੋਰ ਹੋ ਜਾਂਦੇ ਆ। ਕਿੰਨੇ ਲੋਕ ਨੇ ਜਿਨ੍ਹਾਂ ਨੇ ਵੱਖ-ਵੱਖ ਕੇਸਾਂ ਦੇ ਵਿੱਚ ਸਜ਼ਾਵਾਂ ਉਹਨਾਂ ਨੂੰ ਹੋਈਆਂ,
ਉਮਰ ਕੈਦ ਹੋ ਗਈ। ਉਮਰ ਕੈਦ ਦੀ ਆਫਟਰ ਆਲ ਇੱਕ ਸੀਮਾ ਹੁੰਦੀ ਆ, ਅਨਲੈਸ ਜੇ ਉਹ ਟਿਲ ਐਂਡ ਜਿਹੜੀ ਉਹ ਨਾ ਹੋਵੇ। ਜਿਹੜੀ ਉਮਰ ਕੈਦ ਆ ਉਹ 20 ਸਾਲ ਹੈ। ਕੁਝ ਲੋਕ ਇਸ ਤਰ੍ਹਾਂ ਦੇ ਹੈਗੇ ਨੇ 28 ਸਾਲ 30 ਸਾਲ ਉਹਨਾਂ ਨੂੰ ਹੋ ਗਏ ਜੇਲ੍ਹਾਂ ਦੇ ਵਿੱਚ ਬੈਠੇ ਹਨ। ਇਹ ਉਮਰ ਕੈਦ ਦੀਆਂ ਸਜ਼ਾਵਾਂ ਜਿਹੜੀਆਂ ਉਹ ਭੁਗਤਣ ਦੇ ਬਾਵਜੂਦ ਉਹਨਾਂ ਨੂੰ ਰਿਹਾਈ ਦੂਰ ਦੀ ਗੱਲ ਆ, ਉਹਨਾਂ ਨੂੰ ਪੈਰੋਲ ਵੀ ਜਿਹੜੀਆਂ ਉਹ ਨਹੀਂ ਮਿਲਦੀਆਂ। ਪਿੱਛੇ ਜੇ ਜਿੰਨਾ ਕੁਝ ਜਿਹੜਾ ਸਾਹਮਣੇ ਆਇਆ ਸੀਗਾ ਉਸ ਹਿਸਾਬ ਦੇ ਨਾਲ ਭੁੱਖ ਹੜਤਾਲਾਂ ਕਰਨੀਆਂ ਪਈਆਂ। ਭੁੱਖ ਹੜਤਾਲਾਂ ਕਰਕੇ ਇਹ ਚੀਜ਼ ਦੀ ਪਰਮਿਸ਼ਨ ਲੈਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਕਿ ਘੱਟੋ ਘੱਟ ਇਹਨਾਂ ਨੂੰ ਪੈਰੋਲ ਹੀ ਦੇ ਦਿਓ ਕੁਝ ਦਿਨਾਂ ਦੇ ਵਾਸਤੇ। ਇਹਦੇ ਚ ਬੜੇ ਸਾਰੇ ਕੇਸ ਨੇ, ਜੇ ਉਹਨਾਂ ਦਾ ਹਵਾਲਾ ਦੇਣਾ ਹੋਵੇ ਤੇ ਜਿੰਨੇ ਚਾਹੋ ਉਹ ਹਵਾਲੇ ਜਿਹੜੇ ਉਹ ਦਿੱਤੇ ਜਾ ਸਕਦੇ ਆ। ਪਰ ਇਹ ਕੇਸ ਥੋੜਾ ਇਸ ਪੱਖੋਂ ਜਿਹੜਾ ਦੀ ਉਹ ਨਵੇਕਲਾ ਕਿ ਜਦੋਂ ਤੁਸੀਂ ਇਸ ਕੇਸ ਨੂੰ ਦੇਖਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਇਹ ਦਿਸਦਾ ਕਿ ਨਿਯਮ ਕਾਨੂੰਨ ਜਿਹੜੇ ਉਹ ਸਾਰੇ ਛਿੱਕੇ ਟੰਗ ਦਿੱਤੇ ਗਏ। ਪਹਿਲਾਂ ਤਾਂ ਜੋ ਕੁਝ ਕੇਸ ਦੇ ਵਿੱਚ ਹੁੰਦਾ ਰਿਹਾ ਉਹ ਵੀ ਸਭ ਨੂੰ ਪਤਾ, ਤਾਂ ਚਲੋ ਜੱਜ ਉਹੋ ਜਿਹੇ ਆ ਗਏ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਇਨਸਾਫ ਕੀਤਾ, ਹਾਲਾਂਕਿ ਉਹਨੂੰ ਅਜੇ ਵੀ ਬਹੁਤੇ ਲੋਕ ਮੰਨਦੇ ਨਹੀਂ। ਹੁਣ ਹਰਿਆਣੇ ਦੀ ਸਰਕਾਰ ਦੇ ਵੱਲੋਂ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਜਿਹੜਾ ਵੋਟ ਬੈਂਕ ਹੈ ਉਹਨੂੰ ਸਾਹਮਣੇ ਰੱਖ ਕੇ ਇਹ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਹਨੂੰ ਬਾਰ-ਬਾਰ ਜੇਲ੍ਹ ਦੇ ਵਿੱਚੋਂ ਕੱਢਿਆ ਜਾ ਰਿਹਾ ਔਰ ਉਹਦੀ ਫਾਈਲ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਹੈ ਕਿ ਉਹ ਫਾਈਲ ਸੁਧਰੇ ਤੇ ਮੁੜ ਕੇ ਜਦੋਂ ਉਹ ਸੁਧਰੀ ਹੋਈ ਇਸ ਫਾਈਲ ਦੇ ਵਿੱਚ ਆਪਣੀ ਅਗਲੀ ਪੈਰੋਲ ਅਪਲਾਈ ਕਰੇ ਤੇ ਉਹਨੂੰ ਲੰਮੇ ਸਮੇਂ ਦੇ ਵਾਸਤੇ ਪੈਰੋਲ ਮਿਲ ਜੇ ਤੇ ਲੰਮੇ ਸਮੇਂ ਦੀ ਪੈਰੋਲ ਦੇ ਵਿੱਚ ਉਹ ਆਪਣੇ ਡੇਰੇ ਦੇ ਵਿੱਚ ਜਿਹੜਾ ਉਹ ਜਾਵੇ। ਚਲੋ ਉੱਥੋਂ ਤੱਕ ਵੀ ਗੱਲ ਠੀਕ ਸੀ। ਇਹ ਜਿਹੜਾ ਹੁਣ ਕੀਤਾ ਗਿਆ ਜਿਹਦੇ ਵਿੱਚ ਜਿਹੜਾ ਪੀਜੀਆਈ ਰੋਹਤਕ ਹੈ, ਪੀਜੀਆਈ ਰੋਹਤਕ ਦੇ ਵਿੱਚ ਇਹ ਨਹੀਂ ਹੈਗਾ ਕਿ ਉੱਥੇ ਜਿਹੜਾ ਕਰੋਨਾ ਦਾ ਇਲਾਜ ਹੈ ਨਹੀਂ ਗਾ ਜਾਂ ਕਰੋਨਾ ਦੇ ਟੈਸਟ ਹੈ ਨਹੀਂ ਗੇ। ਜੇ ਵਾਕਿਆ ਹੀ ਪੀਜੀਆਈ ਰੋਹਤਕ ਦੇ ਵਿੱਚ ਕਰੋਨਾ ਦੇ ਟੈਸਟ ਹੈ ਨਹੀਂ ਗੇ ਤੇ ਫਿਰ ਵੱਡਾ ਸਵਾਲ ਇਹ ਹੈ ਕਿ ਉਹ ਟੈਸਟ ਜੇ ਉੱਥੇ ਨਹੀਂ ਹੈਗੇ ਤੇ ਆਮ ਜਗ੍ਹਾ ਦੇ ਉੱਤੇ ਕਿੱਥੇ ਹੋ ਸਕਦੇ ਆ। ਉਹਨੂੰ ਕਰਕੇ ਮੈਦਾਂਤਾ ਦੇ ਵਿੱਚ ਲਿਜਾਇਆ ਗਿਆ, ਮੈਦਾਂਤਾ ਦੇ ਵਿੱਚ ਰੈਫਰ ਕੀਤਾ ਗਿਆ ਕਿ ਉੱਥੇ ਜਾ ਕੇ ਇਹ ਟੈਸਟ ਵਗੈਰਾ ਹੋਣਗੇ। ਉਹਦੇ ਜਾਣ ਤੋਂ ਪਹਿਲਾਂ ਉੱਥੇ ਜਿਹੜੀ ਹਨੀਪ੍ਰੀਤ ਆ ਉਹਦਾ ਇੱਕ ਕਾਰਡ ਬਣਾ ਦਿੱਤਾ ਗਿਆ, ਆਈਡੈਂਟੀਟੀ ਕਾਰਡ, ਕਿ ਉਹ ਉਹਨੇ ਦਿਨ ਉਹਦੇ ਨਾਲ ਅਟੈਂਡੈਂਟ ਦੇ ਤੌਰ ਦੇ ਉੱਤੇ ਜਿਹੜਾ ਉਹ ਰਹੂਗੀ। ਰੌਲਾ ਪੈਣਾ ਸ਼ੁਰੂ ਹੋ ਗਿਆ ਕਿ ਜਿਹੜਾ ਉਹਦੀ ਮਾਂ ਵੀ ਹੈ, ਉਹਦੀ ਘਰ ਵਾਲੀ ਆ, ਉਹਦਾ ਬੇਟਾ ਹੈ, ਉਹਦੀ ਬੇਟੀਆਂ ਨੇ, ਉਹਨੂੰ ਛੱਡ ਕੇ ਇਹਨੂੰ ਅਟੈਂਡੈਂਟ ਦੇ ਤੌਰ ਦੇ ਉੱਤੇ ਨਾਲ ਕਿਉਂ ਰੱਖਿਆ ਗਿਆ। 15 ਜੂਨ ਤੱਕ ਇਹ ਬਣਾਇਆ ਗਿਆ ਸੀਗਾ। ਹੁਣ ਰੋਹਤਕ ਪੁਲਿਸ ਦੇ ਜਿਹੜਾ ਡੀਐਸਪੀ ਆ ਉਹਨੇ ਮੈਦਾਂਤਾ ਹਸਪੀਟਲ ਦੀ ਮੈਨੇਜਮੈਂਟ ਦੇ ਨਾਲ ਸੰਪਰਕ ਕਰਕੇ ਗੱਲ ਕਹੀ ਆ ਕਿ ਇਸ ਤਰ੍ਹਾਂ ਉਹਨੂੰ ਡੇਰਾ ਮੁਖੀ ਦੇ ਕੋਲੇ ਰਹਿਣ ਦੀ ਇਜਾਜ਼ਤ ਦੇਣਾ ਉਹ ਗਲਤ ਹੈ ਔਰ ਗੈਰ ਕਾਨੂੰਨੀ ਹੈ। ਜੇਲ੍ਹ ਨਿਯਮਾਂ ਤੇ ਹੋਰ ਹਦਾਇਤਾਂ ਜਿਹੜੀਆਂ ਨੇ ਉਹਦੇ ਖਿਲਾਫ ਹੈ। ਉਹਨੇ ਇਹ ਗੱਲ ਕਹੀ ਆ ਕਿ ਉਹ ਕੈਦੀ ਆ, ਕੁਝ ਵੀ ਕਰ ਸਕਦਾ, ਉਹ ਖੁਦ ਨੂੰ ਨੁਕਸਾਨ ਪਹੁੰਚਾ ਸਕਦਾ, ਭੱਜਣ ਦਾ ਯਤਨ ਜਿਹੜਾ ਉਹ ਕਰ ਸਕਦਾ। ਹਨੀਪ੍ਰੀਤ ਨੂੰ ਮਿਲਣ ਦੀ ਇਜਾਜ਼ਤ ਦੇਣਾ ਜਿਹੜਾ ਉਹ ਖਤਰਨਾਕ ਹੈ। ਜਿਹੜਾ ਸੀਨੀਅਰ ਅਧਿਕਾਰੀ ਆ ਉਹ ਇਹ ਕਹਿੰਦਾ ਕਿ ਇਹ ਫੈਸਲੇ ਸੰਬੰਧੀ ਜਿਹੜਾ ਹਸਪੀਟਲ ਨੂੰ ਜਾਣੂ ਕਰਵਾ ਦਿੱਤਾ ਗਿਆ ਕਿ ਜੇ ਉਹਨੂੰ ਡਾਕਟਰ ਤੋਂ ਬਿਨਾਂ ਕੋਈ ਹੋਰ ਮਿਲਦਾ ਤੇ ਮਸਲਾ ਹੋ ਜਾਊਗਾ, ਇਹਦੇ ਸੰਬੰਧੀ ਹਸਪਤਾਲ ਜ਼ਿੰਮੇਵਾਰ ਹੋਊਗਾ। ਹੁਣ ਹਸਪਤਾਲ ਹੱਥ ਖੜੇ ਕਰਨ ਲੱਗਿਆ। ਹਸਪਤਾਲ ਮੀਡੀਆ ਰਿਪੋਰਟਾਂ ਤੋਂ ਡਰ ਗਿਆ, ਮੀਡੀਆ ਕਵਰੇਜ ਤੋਂ ਡਰ ਗਿਆ ਔਰ ਉਹ ਛੇਤੀ ਤੋਂ ਛੇਤੀ ਉਹਨੂੰ ਉੱਥੋਂ ਸ਼ਿਫਟ ਕਰ ਦੇਣਾ ਚਾਹੁੰਦਾ। ਔਰ ਇਹ ਕਿਹਾ ਜਾ ਰਿਹਾ ਕਿ ਰੋਹਤਕ ਦੇ ਹਸਪੀਟਲ ਦੇ ਵਿੱਚ ਕਿਸੇ ਸਮੇਂ ਵੀ ਉਹਨੂੰ ਸ਼ਿਫਟ ਕੀਤਾ ਜਾ ਸਕਦਾ, ਸਰਸੇ ਵਾਲੇ ਨੂੰ। ਉਧਰ ਜਿਹੜਾ ਹਰਿਆਣੇ ਦਾ ਜੇਲ੍ਹ ਮੰਤਰੀ ਆ ਰਣਜੀਤ ਸਿੰਘ ਚੌਟਾਲਾ, ਉਹਨੇ ਇਹਨੂੰ ਹਨੀਪ੍ਰੀਤ ਨੂੰ ਅਟੈਂਡੈਂਟ ਬਣਾਏ ਜਾਣ ਤੇ ਜਿਹੜਾ ਜੀ ਉਹ ਪ੍ਰਤੀਕਰਮ ਦਿੱਤਾ ਬਚਾਅ ਵਾਲਾ। ਉਹ ਕਹਿੰਦਾ ਕਿ ਨਿਯਮਾਂ ਦੇ ਮੁਤਾਬਕ ਹੈ। ਉਹ ਕਹਿੰਦਾ ਹਰੇਕ ਕੈਦੀ ਨੂੰ ਪਰਿਵਾਰ ਨਾਲ ਮਿਲਣ ਦਾ ਹੱਕ ਹੈ। ਹਸਪਤਾਲ ਵਿੱਚ ਤਾਂ ਹੋਰ ਵੀ ਜ਼ਿਆਦਾ ਹੈ ਕਿ ਇੱਥੇ ਇਜਾਜ਼ਤ ਇਹਦੀ ਜਿਹੜੀ ਉਹ ਸਭ ਨੂੰ ਹੈ। ਦੂਜੇ ਪਾਸੇ ਜਿਹੜਾ ਉਹਦਾ ਪਰਿਵਾਰ ਹੈ ਉਹ ਇਹ ਕਹਿੰਦਾ ਕਿ ਉੱਥੇ ਏਦਾਂ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਇਹ ਇਜਾਜ਼ਤ ਸਿਰਫ ਸਾਨੂੰ ਦਿੱਤੀ ਗਈ ਹੈ। ਇਹਦੀ ਜਿਹੜੀ ਸ਼ਿਕਾਇਤ ਆ ਇੱਕ ਪੱਤਰਕਾਰ ਸਰਸਾ ਦੇ ਰਾਮਚੰਦਰ ਛਤਰਪਤੀ ਜਿਹਦਾ ਕਤਲ ਕੀਤਾ ਗਿਆ ਸੀ, ਜਿਹੜੇ ਕਤਲ ਦੇ ਮਾਮਲੇ ਦੇ ਵਿੱਚ ਉਮਰ ਕੈਦ ਇਹਨੂੰ ਹੋਈ ਹੈ, ਉਹਦਾ ਜਿਹੜਾ ਮੁੰਡਾ ਅੰਸ਼ੁਲ ਛਤਰਪਤੀ, ਉਹਨੇ ਕੱਲ ਇਸ ਮਾਮਲੇ ਦੇ ਉੱਤੇ ਕੰਪਲੇਂਟ ਜਿਹੜੀ ਆ ਉਹ ਕੀਤੀ ਆ। ਔਰ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਇੱਕ ਅੱਧੇ ਦਿਨ ਦੇ ਵਿੱਚ ਜਾ ਸਕਦਾ ਵੀ ਇਹ ਨਿਯਮ ਕਾਨੂੰਨ ਜਿਹੜੇ ਨੇ ਉਹ ਛਿੱਕੇ ਕਿਵੇਂ ਟੰਗੇ ਜਾ ਰਹੇ ਨੇ ਤੇ ਵੱਖੋ ਵੱਖਰੇ ਕਿਵੇਂ ਨੇ, ਕਿਸੇ ਲਈ ਕੁਝ ਨੇ, ਕਿਸੇ ਲਈ ਕੁਝ ਨਹੀਂ। ਜੀ ਜੀ ਬਿਲਕੁਲ।
ਅੱਗੇ ਗੱਲ ਕਰਦੇ ਹਾਂ ਟਵਿੱਟਰ ਦੀ। ਉਸਨੇ ਜਾਜੀ ਵੀ ਤੇ 3 ਹੋਰ ਜਣਿਆਂ ਦਾ ਅਕਾਊਂਟ ਬੰਦ ਕੀਤਾ। ਇਸ ਤਰ੍ਹਾਂ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸ਼ਿਕੰਜਾ ਹੈ ਉਹ ਸਰਕਾਰ ਦੇ ਵੱਲੋਂ ਲਗਾਤਾਰ ਕੱਸਿਆ ਜਾ ਰਿਹਾ ਜਾਂ ਕੱਸਣ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਘੱਟੋ ਘੱਟ ਚੱਲ ਰਹੀਆਂ ਨੇ। ਟਵਿੱਟਰ ਇਹਦੇ ਵਿੱਚ ਜ਼ਰੂਰ ਹੈਗਾ ਜਿਹੜਾ ਕਿ ਅੜਦਾ ਨਜ਼ਰ ਆਉਂਦਾ ਕੁਝ ਮਾਮਲਿਆਂ ਦੇ ਉੱਤੇ। ਈਵਨ ਤੁਸੀਂ ਦੇਖੋ ਕਿ ਜਿਹੜੀ ਇਹ ਵੀਡੀਓ ਹੈ ਕੱਲ ਡਾਂਗਾਂ ਵਾਲੀ ਕੁੱਟਣ ਵਾਲੀ, ਬਾਕੀ ਜਗ੍ਹਾ ਦੇ ਉੱਤੇ ਬਾਕੀ ਸਾਈਟ ਜਿਹੜੀਆਂ ਨੇ ਚਾਹੇ ਉਹ ਟਵਿੱਟਰ ਹੈ ਉਹਦੇ ਉੱਤੇ, ਚਾਹੇ ਇੰਸਟਾਗ੍ਰਾਮ ਹੈ ਉਹਦੇ ਉੱਤੇ, ਉਹ ਸਾਰੇ ਜਗ੍ਹਾ ਦੇ ਉੱਤੇ ਠੀਕ ਹੈ। ਜਿਹੜਾ ਫੇਸਬੁੱਕ ਹੈ ਉਹ ਉਹਨੂੰ ਤੁਰੰਤ ਕਵਰ ਕਰ ਲੈਂਦਾ ਜੀ। ਇਹ ਕਹਿੰਦਾ ਕਿ ਇਹ ਜਿਹੜੀ ਠੀਕ ਨਹੀਂ ਹੈਗੀ, ਇਹ ਨਿਯਮਾਂ ਦੀ ਜਿਹੜੀ ਉਹ ਉਲੰਘਣਾ। ਇਹ ਨਹੀਂ ਪਤਾ ਹੁਣ ਕਿਹੜੀ ਸਾਈਟ ਦੇ ਜਿਹੜੇ ਨਿਯਮ ਨੇ ਉਹ ਕਿਹੋ ਜਿਹੇ ਨੇ, ਔਰ ਹਰ ਸਾਈਟ ਦੇ ਆਪਣੇ ਜਿਹੜੇ ਇੱਕ ਕਿਸਮ ਦੇ ਨਾਲ ਨਿਯਮ ਜਿਹੜੇ ਉਹ ਬਣਾਏ ਹੋਏ ਨੇ। ਕਿਉਂਕਿ ਤੁਸੀਂ ਇਹ ਕਹਿ ਲਓ ਕਿ ਇਹ ਲੋਕ ਜਿਹੜੇ ਨੇ ਇਹਨਾਂ ਨੇ ਇਸ ਚੀਜ਼ ਨੂੰ ਜਿਹੜੀ ਸਰਕਾਰ ਹੈ ਉਹਦੇ ਤਰੀਕੇ ਦੇ ਨਾਲ ਬਣਾ ਲਿਆ ਕਿ ਸਾਡੇ ਇਹ ਚੱਲਣੀਆਂ ਚਾਹੀਦੀਆਂ ਨੇ ਸਾਈਟ, ਔਰ ਸਰਕਾਰ ਜੋ ਕਹੂਗੀ ਉਹ ਕਰਾਂਗੇ। ਬੇਸ਼ੱਕ ਟਵਿੱਟਰ ਕੁਝ ਮਾਮਲਿਆਂ ਦੇ ਉੱਤੇ ਅੜਿਆ ਹੋਇਆ, ਪਰ ਆ ਜਿਹੜਾ ਕੁਝ ਉਹਨੇ ਕੱਲ ਕੀਤਾ ਹੈ, ਉਹਨੇ ਇੱਕ ਗੱਲ ਜਿਹੜੀ ਕਲੀਅਰ ਕਰਤੀ ਕਿ ਉਹ ਕਿਤੇ ਨਾ ਕਿਤੇ ਗੋਡੇ ਟੇਕਣ ਦੇ ਵਾਸਤੇ ਉਹ ਵੀ ਤਿਆਰ ਹੈ। ਭਾਰਤ ਦੇ ਵਿੱਚ ਪੰਜਾਬੀ ਜਿਹੜਾ ਗਾਇਕ ਹੈ ਜੈਜ਼ੀ ਬੀ ਤੇ ਹਿਪ ਹੌਪ ਕਲਾਕਾਰ ਐਲਫਰੈਸ਼ ਤੇ 2 ਹੋਰਾਂ ਦੇ ਟਵਿੱਟਰ ਅਕਾਊਂਟ ਜਿਹੜੇ ਆ ਬਲੌਕ ਕੀਤੇ ਗਏ ਆ। ਟਵਿੱਟਰ ਨੂੰ ਜੈਜ਼ੀ ਦੇ ਅਕਾਊਂਟ ਦੇ ਬਾਰੇ ਭਾਰਤ ਸਰਕਾਰ ਦੇ ਵੱਲੋਂ 6 ਜੂਨ ਨੂੰ ਜਿਹੜੀ ਆ ਉਹ ਰਿਕੁਐਸਟ ਮਿਲੀ ਸੀ। 4 ਹੋਰ ਅਕਾਊਂਟ ਬੰਦ ਕਰਨ ਦੀ ਮੰਗ ਵੀ ਕੀਤੀ ਗਈ ਸੀ। ਇਹ ਕਿਹਾ ਗਿਆ ਕਿ ਟਵਿੱਟਰ ਨੂੰ ਸਰਕਾਰ ਦੇ ਵੱਲੋਂ ਮਿਲੀ ਜਿਹੜੀ ਰਿਕੁਐਸਟ ਸੀਗੀ, ਇਹ ਹਿਊਮਨ ਡਾਟਾਬੇਸ ਨਾਂ ਦੇ ਇੱਕ ਪ੍ਰੋਜੈਕਟ ਦੇ ਉੱਤੇ ਪ੍ਰਕਾਸ਼ਿਤ ਕੀਤੀ ਗਈ ਸੀ। ਪੰਜਾਬੀ ਗਾਇਕ ਦੇ ਅਕਾਊਂਟ ਨੂੰ ਖੋਲਣ ਦੇ ਉੱਤੇ ਉਹਦੇ ਤੇ ਲਿਖਿਆ ਆਉਂਦਾ ਕਿ ਕਾਨੂੰਨੀ ਮੰਗ ਦੇ ਆਧਾਰ ਦੇ ਉੱਤੇ ਭਾਰਤ ਦੇ ਵਿੱਚ ਅਕਾਊਂਟ ਬਲੌਕ ਕੀਤਾ ਗਿਆ। ਜਿਹੜਾ ਟਵਿੱਟਰ ਦਾ ਸਪੋਕਸਮੈਨ ਹੈ ਉਹਨੇ ਇਹ ਗੱਲ ਕਹੀ ਆ ਕਿ ਜਦੋਂ ਵੀ ਕਾਨੂੰਨੀ ਆਧਾਰ ਦੇ ਉੱਤੇ ਕੋਈ ਬੇਨਤੀ ਆਉਂਦੀ ਆ ਤਾਂ ਉਹਨੂੰ ਟਵਿੱਟਰ ਆਪਣੇ ਨਿਯਮਾਂ ਦੇ ਮੁਤਾਬਕ ਲੋਕਲ ਜਿਹੜੇ ਕਾਨੂੰਨ ਹੁੰਦੇ ਆ ਉਹਦੇ ਹਿਸਾਬ ਦੇ ਨਾਲ ਵੇਖਦਾ ਤੇ ਉਹਦੇ ਉੱਤੇ ਕਾਰਵਾਈ ਕਰਦਾ। ਉਹ ਇਹ ਵੀ ਕਹਿੰਦਾ ਕਿ ਜੇ ਕੰਟੈਂਟ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਇਹਨੂੰ ਹਟਾ ਦਿੱਤਾ ਜਾਂਦਾ। ਇਹੀ ਸਮੱਗਰੀ ਜੇ ਕਿਸੇ ਖੇਤਰ ਦੇ ਕਾਨੂੰਨੀ ਘੇਰੇ ਦੇ ਵਿੱਚ ਆਉਂਦੀ ਹੈ ਪਰ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਨਹੀਂ ਹੁੰਦੀ ਤਾਂ ਪਲੇਟਫਾਰਮ ਜਿਹੜਾ ਉਹ ਕੀ ਕਰਦਾ, ਫਿਰ ਉਹ ਭਾਰਤ ਦੇ ਵਿੱਚ ਜਿੱਥੋਂ ਇਹ ਸ਼ਿਕਾਇਤ ਆਈ ਉਸ ਜਗ੍ਹਾ ਦੇ ਉੱਤੇ ਅਕਾਊਂਟ ਜਿਹੜਾ ਉਹ ਬੰਦ ਕਰ ਦਿੰਦਾ। ਸਪੋਕਸਪਰਸਨ ਜਿਹੜਾ ਉਹ ਇਹ ਵੀ ਕਹਿੰਦਾ ਕਿ ਸਾਰੇ ਕੇਸਾਂ ਦੇ ਵਿੱਚ ਅਕਾਊਂਟ ਨੂੰ ਈਮੇਲ ਕਰਕੇ ਜਾਣੂ ਕਰਵਾਤਾ ਜਾਂਦਾ ਤਾਂ ਕਿ ਉਹਨੂੰ ਪਤਾ ਰਹੇ ਕਿ ਅਕਾਊਂਟ ਕਾਨੂੰਨੀ ਤੌਰ ਦੇ ਉੱਤੇ ਮਿਲੇ ਹੁਕਮ ਤੋਂ ਬਾਅਦ ਬੰਦ ਕੀਤਾ ਗਿਆ। ਜਿਹੜਾ ਪੰਜਾਬੀ ਗਾਇਕ ਹੈ ਉਹ ਕਿਸਾਨਾਂ ਦੀ ਹਮਾਇਤ ਦੇ ਵਿੱਚ ਟਵੀਟ ਕਰਦਾ ਰਿਹਾ। ਭਾਰਤ ਦੇ ਵਿੱਚ ਸਰਕਾਰ ਦੇ ਹੁਕਮਾਂ ਤੋਂ ਬਾਅਦ ਟਵਿੱਟਰ ਨੇ 500 ਤੋਂ ਵੱਧ ਅਕਾਊਂਟ ਮੁਅੱਤਲ ਕੀਤੇ, ਕਈ ਜਿਹੜੇ ਸੀ ਉਹ ਬਲੌਕ ਵੀ ਕਰ ਦਿੱਤੇ। ਕਿਸਾਨ ਸੰਘਰਸ਼ ਦੇ ਨਾਲ ਜੁੜੀਆਂ ਗਲਤ ਸੂਚਨਾਵਾਂ ਤੇ ਭੜਕਾਊ ਕੰਟੈਂਟ ਦਾ ਹਵਾਲਾ ਇਹਦੇ ਵਿੱਚ ਦਿੱਤਾ ਗਿਆ ਸੀਗਾ। ਟਵਿੱਟਰ ਤੇ ਕੇਂਦਰ ਸਰਕਾਰ ਦੇ ਵਿੱਚ ਜਿਹੜਾ ਜੀ ਉਹ ਟਕਰਾਓ ਬਣਿਆ ਹੋਇਆ। ਇਹ ਜਿਹੜਾ ਪੰਜਾਬੀ ਗਾਇਕ ਹੈ ਉਹ ਇਹ ਕਹਿੰਦਾ ਹੈ ਕਿ ਕਿਸਾਨਾਂ ਦੀ ਆਵਾਜ਼ ਉਠਾਉਣ ਤੇ 1984 ਦੇ ਦੰਗਾ ਪੀੜਤਾਂ ਲਈ ਇਨਸਾਫ ਮੰਗਣ ਕਰਕੇ ਉਹਨੂੰ ਜਿਹੜਾ ਉਹ ਬਲੌਕ ਕੀਤਾ ਗਿਆ। ਉਹ ਕਹਿੰਦਾ ਕਿ ਉਹਨੇ ਹੈਸ਼ਟੈਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਨੈਵਰ ਫੋਰਗੇਟ 84 ਤੇ ਰੇਜ਼ ਯੂਰ ਵੌਇਸ ਜਿਹੜਾ ਸੀਗਾ ਇਹ ਹੈਸ਼ਟੈਗ ਲਾਏ ਸੀਗੇ। ਔਰ ਉਹ ਇਹ ਕਹਿੰਦਾ ਹੈ ਕਿ ਇਹਦੀ ਵਜ੍ਹਾ ਕਰਕੇ ਉਹਨੇ ਜਿਹੜਾ ਇਹ ਟਵਿੱਟਰ ਅਕਾਊਂਟ ਹੈ ਉਹਨੂੰ ਬਲੌਕ ਕੀਤਾ ਗਿਆ। ਇਹ ਜਿਹੜੇ ਬਲੌਕ ਵਾਲਾ ਕੰਮ ਹੈ ਇਹ ਕਿਉਂਕਿ ਸਰਕਾਰ ਇਹੀ ਚਾਹੁੰਦੀ ਹੈ ਕਿ ਜਿਹਦੀ ਇੱਕ ਸ਼ਿਕਾਇਤ ਆਵੇ ਉਹਦਾ ਤੁਰੰਤ ਅਕਾਊਂਟ ਜਿਹੜਾ ਬੰਦ ਕਰ ਦਿੱਤਾ ਜਾਵੇ। ਇਹਨੂੰ ਇਸ ਸੰਦਰਭ ਦੇ ਵਿੱਚ ਵੇਖਿਆ ਜਾ ਰਿਹਾ ਹੈ ਕਿ ਟਵਿੱਟਰ ਜਿਹੜਾ ਪਹਿਲਾਂ ਅੜਿਆ ਹੋਇਆ ਸੀਗਾ ਸ਼ਾਇਦ ਉਹ ਵੀ ਹੁਣ ਸਰਕਾਰ ਦੇ ਮੂਹਰੇ ਜਿਹੜਾ ਆਉਂਦੇ ਦਿਨਾਂ ਦੇ ਦੌਰਾਨ ਗੋਡੇ ਟੇਕ ਦੂਗਾ। ਇਹੀ ਸਰਕਾਰ ਚਾਹੁੰਦੀ ਹੈ ਕਿ ਇੱਕ ਸ਼ਿਕਾਇਤ ਕੀਤੀ ਜਾਵੇ, ਕੋਈ ਵੀ ਇਦਾਂ ਦਾ ਅਕਾਊਂਟ ਹੋਵੇ ਤੇ ਉਹਨੂੰ ਤੁਰੰਤ ਟਵਿੱਟਰ ਜਿਹੜਾ ਉਹ ਬੰਦ ਕਰ ਟਵਿੱਟਰ ਬੰਦ ਕਰ ਵੀ ਰਿਹਾ ਆ। ਤੇ ਅੱਗੇ ਗੱਲ ਕਰਦੇ 5ਵੀਂ 'ਚ ਪੜ੍ਹਦੀ ਕੇਰਲਾ ਦੀ ਲੜਕੀ ਆ ਜਿਸ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਚਿੱਠੀ ਲਿਖੀ ਆ, ਚਰਚਾ ਦਾ ਵਿਸ਼ਾ। ਬਿਲਕੁਲ ਜੀ, ਇਹ 5ਵੀਂ 'ਚ ਪੜ੍ਹਦੀ ਕੇਰਲਾ ਦੇ ਤ੍ਰਿਸੂਰ ਦੇ ਸਕੂਲ ਦੇ ਵਿੱਚ ਪੜ੍ਹਦੀ ਆ। ਲਿਡਵਿਨਾ ਜੋਸਫ ਉਹਨੇ ਚੀਫ ਜਸਟਿਸ NV ਰਮੰਨਾ ਨੂੰ ਚਿੱਠੀ ਲਿਖੀ ਆ ਔਰ ਇਹਨੇ ਇੱਕ ਫੋਟੋ ਜਿਹੜੀ ਆਪ ਬਣਾਈ ਆ ਉਹ ਵੀ ਉਹਨੇ ਨਾਲ ਨੱਥੀ ਕੀਤੀ ਆ, ਜਿਹਦੇ ਵਿੱਚ ਅਦਾਲਤ ਦਾ ਜੱਜ ਆਪਣੇ ਹਥੌੜੇ ਦੇ ਨਾਲ
ਕਰੋਨਾ ਵਾਇਰਸ ਨੂੰ ਮਾਰਦਾ ਵਿਖਾਈ ਦੇ ਰਿਹਾ। ਇਹਨੇ ਜਿਹੜੀ ਇਹ ਛੋਟੀ ਬੱਚੀ ਆ, ਉਹਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲਿਖੀ ਇਹ ਜਿਹੜੀ ਚਿੱਠੀ ਆ, ਉਹਦੇ ਵਿੱਚ ਉਹਨੇ ਇਸ ਚੀਜ਼ ਦਾ ਜਿਹੜਾ ਜ਼ਿਕਰ ਕੀਤਾ ਕਿ ਭਾਰਤ ਦੇ ਵਿੱਚ, ਕੇਰਲਾ ਦੇ ਵਿੱਚ ਤੇ ਬਾਕੀ ਹਿੱਸਿਆਂ ਦੇ ਵਿੱਚ ਮੌਤਾਂ ਦੇ ਬਾਰੇ ਉਹਨੂੰ ਬੜੀ ਫਿਕਰ ਸੀ। ਔਰ ਉਹ ਬੱਚੀ ਲਿਖਦੀ ਹੈ ਕਿ ਮੈਨੂੰ ਇਹ ਪਤਾ ਲੱਗਾ ਕਿ ਮਾਨਯੋਗ ਅਦਾਲਤ ਨੇ ਕਰੋਨਾ ਕਰਕੇ ਹੋ ਰਹੀਆਂ ਆਮ ਲੋਕਾਂ ਦੀਆਂ ਮੌਤਾਂ ਦੇ ਮਾਮਲੇ ਦੇ ਵਿੱਚ ਦਖਲ ਦਿੱਤਾ। ਉਹਨੇ ਕਿਹਾ ਕਿ ਮੈਂ ਬੜੀ ਖੁਸ਼ ਹਾਂ ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਅਦਾਲਤ ਨੇ ਆਕਸੀਜਨ ਸਪਲਾਈ ਸੰਬੰਧੀ ਹੁਕਮ ਦੇ ਕੇ ਕਈ ਲੋਕਾਂ ਦੀ ਜਾਨ ਬਚਾਈ ਆ। ਉਹਨੇ ਲਿਖਿਆ ਕਿ ਤੁਹਾਡੇ ਇਸ ਸਟੈਪ ਕਰਕੇ ਦਿੱਲੀ ਦੇ ਵਿੱਚ ਕਰੋਨਾ ਦੇ ਕੇਸ ਘਟੇ ਨੇ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਜਿਹੜਾ ਉਹ ਕਰਦੀ ਹਾਂ। ਇਹ ਚਿੱਠੀ ਬੜੀ ਇਸ ਵੇਲੇ ਵਾਇਰਲ ਹੋਈ ਆ। ਛੋਟੀ ਜੀ ਚਿੱਠੀ ਆ, ਛੋਟੀ ਜੀ ਬੱਚੀ ਆ, ਔਰ ਉਹਨੇ ਇਹਦੇ ਵਿੱਚ ਨਾ ਜਿਹੜਾ ਮੇਨ ਪੁਆਇੰਟ ਹੈ ਉਹ ਇਥੋਂ ਜਿਹੜਾ ਇਹਦਾ ਅੰਦਾਜ਼ਾ ਲੱਗਦਾ ਹੈ ਕਿ ਜਿਹੜਾ ਇਹ ਸੂਬਾ ਕੇਰਲਾ ਹੈ, ਉੱਥੇ ਜਿਹੜੀ ਪੁੱਠ ਹੁੰਦੀ ਨਾ, ਤੁਸੀਂ ਇਹ ਕਹ ਲਓ ਕਿ ਉਹ ਕਿਵੇਂ ਦਿੱਤੀ ਜਾਂਦੀ ਆ। ਸੋਚਣ ਦੇ ਵਾਸਤੇ ਜਿਹੜਾ ਜੀ ਇਹ ਜਿਹੜੀ ਸੋਚਣ ਵਾਲੀ ਗੱਲ ਆ ਕਿ ਬੱਚੇ ਜਿਹੜੇ ਨੇ ਉਹਨਾਂ ਨੂੰ ਇਹ ਅਵੇਅਰਨੈਸ ਬਿਨਾਂ ਕਿਸੇ ਸ਼ੱਕ ਦੇ 5ਵੀਂ ਦੇ ਵਿੱਚ ਪੜ੍ਹਦੀ ਬੱਚੀ ਜਿਹੜੀ ਆ ਉਹਨੂੰ ਅਵੇਅਰਨੈਸ ਉਹਦੇ ਅਧਿਆਪਕ, ਉਹਦੇ ਪੇਰੈਂਟਸ ਨੇ ਦਿੱਤੀ ਹੋਊਗੀ। ਮਤਲਬ ਕਿ ਜਿਹੜਾ ਇਹ ਬਹੁਤ ਵੱਡਾ ਨੈਸ਼ਨਲ ਇਸ਼ੂ ਹੈ ਜਿਹਦੇ ਉੱਤੇ ਬੱਚੀ ਨੇ ਚਿੱਠੀ ਲਿਖੀ, ਆਪਣੇ ਤੌਰ ਤੇ ਨਹੀਂ ਲਿਖੀ, ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਬੱਚਿਆਂ ਨੂੰ ਉਹੋ ਜੀ ਪੁੱਠ ਜਿਹੜੀ ਉਹ ਦੇਣੀ। ਹੁਣ ਸਾਡੇ ਜਿਹੜੀ ਪ੍ਰੋਬਲਮ ਇਹ ਆ ਵੀ ਇਸ ਉਮਰ ਦੇ ਬੱਚੇ ਨੂੰ ਗਾਲ ਕੱਢਣੀ ਸਿਖਾਈ ਜਾਂਦੀ ਹੈ ਵੀ ਗਾਲ ਕੱਢ ਕੇ ਦਿਖਾ। ਤੋ ਇੱਥੇ ਜਿਹੜੀ ਆ ਉਹ ਬਿਲਕੁਲ ਵੱਖਰੀ ਆ। ਔਰ ਇਹਦਾ ਜਿਹੜੀ ਚਿੱਠੀ ਆ ਇਹਦਾ ਜਵਾਬ ਦਿੱਤਾ ਚੀਫ ਜਸਟਿਸ ਹੋਰਾਂ ਨੇ, ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਨੂੰ ਤੁਹਾਡੀ ਬਹੁਤ ਵਧੀਆ ਜਿਹੜੀ ਇਹ ਚਿੱਠੀ ਮਿਲੀ ਆ ਜਿਹਦੇ ਵਿੱਚ ਤੁਸੀਂ ਜੱਜਾਂ ਦੇ ਕੰਮ ਦਾ ਗਰਮਜੋਸ਼ੀ ਨਾਲ ਜ਼ਿਕਰ ਕੀਤਾ ਤੇ ਇਹ ਵੀ ਉਹਨਾਂ ਨੇ ਕਿਹਾ ਕਿ ਮੈਂ ਬੜਾ ਪ੍ਰਭਾਵਿਤ ਹਾਂ ਕਿ ਦੇਸ਼ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਤੁਸੀਂ ਨਿਗਾਹ ਰੱਖੀ ਹੋਈ ਆ ਤੇ ਕਰੋਨਾ ਮਹਾਮਾਰੀ ਦਾ ਲੋਕਾਂ ਦੇ ਉੱਤੇ ਪੈ ਰਹੇ ਪ੍ਰਭਾਵ ਦਾ ਤੁਹਾਨੂੰ ਫਿਕਰ ਹੈ। ਇਹ ਵੀ ਕਿਹਾ ਕਿ ਮੈਨੂੰ ਇਹ ਯਕੀਨ ਹੈ ਕਿ ਤੁਸੀਂ ਵੱਡੇ ਹੋ ਕੇ ਇੱਕ ਚੌਕਸ, ਜਾਣਕਾਰ ਤੇ ਜ਼ਿੰਮੇਵਾਰ ਨਾਗਰਿਕ ਬਣੋਗੇ ਤੇ ਦੇਸ਼ ਦੇ ਵਿਕਾਸ ਦੇ ਵਿੱਚ ਯੋਗਦਾਨ ਜਿਹੜਾ ਉਹ ਪਾਓਗੇ। ਐਕਚੁਅਲੀ ਇਹਦੀ ਗੱਲ ਮੈਂ ਤਾਂ ਕਰਨੀ ਜਿਹੜੀ ਦੀ ਉਹ ਚਾਹੀ ਕਿ ਇਹੀ ਕੁਝ ਚੀਜ਼ਾਂ ਨੇ ਜਿਹਦਾ ਆਪਾਂ ਬੜੀ ਵਾਰੀ ਜ਼ਿਕਰ ਕਰਦੇ ਹਾਂ ਕਿ ਬੱਚਿਆਂ ਨੂੰ ਤੁਸੀਂ ਕਿਹੋ ਜਿਹਾ ਬਣਾਉਣਾ, ਉਹਨਾਂ ਨੂੰ ਕਿਹੋ ਜਿਹੀ ਜਾਣਕਾਰੀ ਦੇ ਕੇ ਉਹਨਾਂ ਦਾ ਜਿਹੜਾ ਦਿਮਾਗ ਦਾ ਵਿਕਾਸ ਹੈ ਉਹਨੂੰ ਕਿਸ ਪਾਸੇ ਵੱਲ ਨੂੰ ਲਾਉਣਾ ਹੈ। ਕਿਉਂਕਿ ਕੋਰੀ ਸਲੇਟ ਹੁੰਦੇ ਨੇ ਬੱਚੇ ਇਸ ਉਮਰ ਦੇ ਵਿੱਚ। ਜਿਹੋ ਜਿਹਾ ਨਫ਼ਰਤ ਵਾਲਾ ਲਿਖੋਗੇ ਤੇ ਉਹ ਨਫ਼ਰਤ ਗ੍ਰਹਿਣ ਕਰਨਗੇ, ਪਿਆਰ ਵਾਲਾ ਲਿਖੋਗੇ ਪਿਆਰ ਗ੍ਰਹਿਣ ਕਰਨਗੇ ਉਹ ਉੱਥੋਂ। ਜੇ ਤੁਸੀਂ ਦੂਰ ਅੰਦੇਸ਼ੀ ਬੱਚੇ ਨੂੰ ਬਣਾਉਣਾ ਤੇ ਇਹੀ ਉਮਰ ਹੈ। ਜਿਹੜੇ ਸਾਡੇ ਮਾਣਮੱਤੇ ਇਤਿਹਾਸ ਨੇ ਉਹ ਨਹੀਂ ਦੱਸੋਗੇ, ਉਹਨਾਂ ਤੋਂ ਕੋਰੇ ਰੱਖ ਲੋਗੇ ਤੇ ਕੱਲ ਨੂੰ ਉਹ ਗੱਲ ਕਰਨ ਜੋਗੇ ਨਹੀਂ ਹੋਣਗੇ। ਇਸ ਕਰਕੇ ਇਹ ਬੱਚਿਆਂ ਦੀ ਉਹ ਉਮਰ ਹੁੰਦੀ ਹੈ, ਕਿਉਂਕਿ ਕੇਰਲਾ ਦਾ ਤਾਂ ਜ਼ਿਕਰ ਕੀਤਾ ਕਿ ਕੇਰਲਾ ਦੇ ਵਿੱਚ ਪੜ੍ਹੇ ਲਿਖੇ ਲੋਕ ਬਹੁਤ ਨੇ। ਕੇਰਲਾ ਦੀ ਸਰਕਾਰ ਇਸ ਵੇਲੇ, ਕੇਰਲਾ ਜਿਹੜਾ ਉਹ ਕਰੋਨਾ ਵਾਇਰਸ ਨੂੰ ਕੰਟਰੋਲ ਕਰਨ ਵਾਲੇ ਸੂਬਿਆਂ ਦੇ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਆ। ਪਿਛਲੇ ਦਿਨ ਹੀ ਮੈਂ ਇੱਕ ਰਿਪੋਰਟ ਦਾ ਵੀ ਜ਼ਿਕਰ ਕੀਤਾ ਸੀਗਾ ਜਿੱਥੇ ਨੀਤੀ ਆਯੋਗ ਦੀਆਂ ਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਲਾਗੂ ਕਰਨ ਵਾਲਾ ਉਹ ਸੂਬਾ ਪਹਿਲੇ ਨੰਬਰ ਦੇ ਉੱਤੇ ਆ ਮੁਲਕ ਦੇ ਵਿੱਚੋਂ। ਆ ਪਿੱਛੇ ਜੇ ਇਲੈਕਸ਼ਨਾਂ ਹੋ ਕੇ ਗਈਆਂ ਨੇ, ਜਿਹੜੇ 2 ਵਾਰੀ ਜਿੱਤੇ ਵਿਧਾਇਕ ਸੀ ਉਹਨਾਂ ਦੀਆਂ ਟਿਕਟਾਂ ਕੱਟਦੀਆਂ 35 ਦੀਆਂ ਕਿ ਅਸੀਂ ਨਵੀਂ ਲੀਡਰਸ਼ਿਪ ਪੈਦਾ ਕਰਨੀ ਹੈ। ਬੜਾ ਰੌਲਾ ਪਿਆ। ਨਵੀਂ ਲੀਡਰਸ਼ਿਪ ਦੇ ਵਿੱਚ ਪੜ੍ਹੇ ਲਿਖੇ ਲੋਕ ਲਿਆਂਦੇ ਗਏ, MBBS ਲਿਆਂਦੇ ਗਏ, ਉਹਦੇ ਵਿੱਚ ਲਾਇਰ ਲਿਆਂਦੇ ਗਏ, ਉਹਦੇ ਵਿੱਚ ਜਿਹੜੇ ਚਾਰਟਰਡ ਅਕਾਊਂਟੈਂਟ ਨੇ ਉਹ ਲਿਆਂਦੇ ਗਏ, ਉਹਨਾਂ ਚੋਂ ਮੈਕਸਿਮਮ ਜਿੱਤ ਗਏ, ਸਰਕਾਰ ਫੇਰ ਬਣ ਗਈ। ਉੱਥੇ ਨਵਿਆਂ ਨੂੰ ਹੁਣ ਮੰਤਰੀ ਬਣਾਇਆ ਗਿਆ ਕਿ ਅਸੀਂ ਭੜਕਦੀ ਲੀਡਰਸ਼ਿਪ ਜਿਹੜੀ ਉਹ ਪੈਦਾ ਕਰਨੀ ਹੈ। ਇਹਨਾਂ ਚੀਜ਼ਾਂ ਨੂੰ ਕੰਪੇਅਰ ਕਰਕੇ ਦੇਖਣਾ ਕਿ ਉਹ ਸੋਚ ਕੇ ਲੀਡਰਸ਼ਿਪ ਪੈਦਾ ਕਰਨੀ ਹੈ ਤੇ ਇੱਕ ਬੱਚੀ ਜਿਹੜੀ 5ਵੀਂ ਚ ਪੜ੍ਹਦੀ ਉਹ ਚਿੱਠੀ ਜਿਹੜੀ ਲਿਖ ਰਹੀ ਆ ਕਿ ਇਹ ਭੜਕਦੀ ਲੀਡਰਸ਼ਿਪ ਨਹੀਂ ਪੈਦਾ ਜਿਹੜੀ ਜੀ ਹੋ ਰਹੀ। ਸਾਡੇ ਕੋਲੇ ਅਜਿਹੀਆਂ ਪਾਲਿਸੀਜ਼, ਅਜਿਹੀ ਸਮਝ ਬੂਝ ਜਿਹੜੀ ਆ ਉਹ ਕਿਉਂ ਨਹੀਂ ਹੈ। ਇਹਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ, ਬਜਾਏ ਇਹਦੇ ਕਿ ਸਿਰਫ ਆਲੋਚਨਾ ਕਰਨ ਲੱਗੀਏ ਕਿ ਤੁਸੀਂ ਕੰਪੈਰੀਜ਼ਨ ਜਿਹੜਾ ਜੀ ਉਹ ਕਿਉਂ ਕਰਦੇ ਜੀ। ਤੇ ਅੱਗੇ ਗੱਲ ਕਰਦੇ ਹਾਂ ਕੋਟਕਪੂਰਾ ਗੋਲੀ ਕਾਂਡ ਦੀ। ਉਸ ਦੇ ਵਿੱਚ ਬਾਦਲਾਂ ਦੇ ਉਸ ਸਮੇਂ ਦੇ ਸਟਾਫ ਤੋਂ ਪੁੱਛਗਿੱਛ ਜਾਰੀ ਆ। ਇੰਨੇ ਕੁ ਸਮੇਂ ਦੇ ਵਿੱਚ ਤਾਂ ਵੀ ਜਿਹੜੇ ਜਿਨ੍ਹਾਂ ਤੋਂ ਪੁੱਛਗਿੱਛ ਹੋਣੀ ਹੁੰਦੀ ਆ ਅਗਲੇ ਜਿਹੜਾ ਜੀ ਉਹ ਘੜ ਲੈਂਦੇ ਆ ਜਵਾਬ ਕਿ ਕੀ ਦੇਣੇ ਆ, ਕਿਹੋ ਜਿਹੇ ਦੇਣੇ ਆ। ਇਹ ਤਾਂ ਹੁੰਦੀਆਂ ਨੇ ਜਿਹੜੀਆਂ ਜਾਂਚ ਸ਼ੁਰੂਆਤੀ ਦੌਰ ਦੇ ਵਿੱਚ ਹੋ ਗਈਆਂ। ਹੁਣ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਉਹੀ ਸਵਾਲ ਜਿਹੜਾ ਪੁੱਛੀ ਜਾਓਗੇ ਉਦੋਂ ਤੱਕ ਤਾਂ ਬਹੁਤ ਪ੍ਰਪੇਅਰ ਹੋ ਜਾਂਦਾ। ਦੂਜੀ ਗੱਲ ਹੈ ਇਹ ਉਹ ਲੋਕ ਨੇ ਸ਼ਾਤਰ ਬੁੱਧੀ ਵਾਲੇ
ਜਿਨ੍ਹਾਂ ਨੇ ਕਾਨੂੰਨ ਦੇ ਨਾਲ ਖੇਡਣਾ ਕਿਵੇਂ ਹੈ ਉਹ ਲੋਕ ਨੇ, ਔਰ ਉਹ ਰੱਜ ਕੇ ਖੇਡੇ ਨੇ ਇਹਨਾਂ ਕਾਨੂੰਨਾਂ ਦੇ ਨਾਲ। ਕੋਟਕਪੂਰਾ ਗੋਲੀकांड ਦੀ ਜਿਹੜੀ ਇਹ ਪੜਤਾਲ ਹੈ ਉਹਦੇ ਚ ਪ੍ਰਕਾਸ਼ ਸਿੰਘ ਬਾਦਲ ਦੇ ਦਫ਼ਤਰ ਤੱਕ ਇਹ ਪਹੁੰਚੀ ਆ। ਇਹਦੇ ਵਿੱਚ ਜਿਹੜੀ SIT ਆ ਉਹਨੇ ਪ੍ਰਕਾਸ਼ ਸਿੰਘ ਬਾਦਲ ਦੇ ਉਦੋਂ ਦੇ ਪ੍ਰਿੰਸੀਪਲ ਸੈਕਟਰੀ ਗਗਨਦੀਪ ਸਿੰਘ ਬਰਾੜ, ਉਹਦੇ PA ਗੁਰਚਰਨ ਸਿੰਘ, ਸਾਬਕਾ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ, ਫਰੀਦਕੋਟ ਡਿਵੀਜ਼ਨ ਦੇ ਸਾਬਕਾ ਕਮਿਸ਼ਨਰ VK ਮੀਨਾ ਸਣੇ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਆ। ਮਨਤਾਰ ਸਿੰਘ ਬਰਾੜ, ਗਗਨਦੀਪ ਸਿੰਘ ਬਰਾੜ, ਗੁਰਚਰਨ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦਰਮਿਆਨ 157 ਵਾਰੀ ਗੱਲਬਾਤ ਹੋਈ। ਫਰੀਦਕੋਟ ਦੇ ਸਾਬਕਾ ਪੁਲਿਸ ਮੁਖੀ ਸੁਖਮਿੰਦਰ ਸਿੰਘ ਮਾਨ ਤੇ ਘਟਨਾ ਦੇ ਉੱਤੇ ਮੌਜੂਦ IG ਪਰਮਰਾਜ ਉਮਰਾ ਨੰਗਲ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ। ਮਨਤਾਰ ਸਿੰਘ ਬਰਾੜ ਨੇ ਜਾਂਚ ਟੀਮ ਨੂੰ ਇਹ ਕਿਹਾ ਕਿ 13 ਤੇ 14 ਅਕਤੂਬਰ ਦੀ ਰਾਤ ਨੂੰ ਉਹ ਆਪਣੇ ਘਰ ਮੌਜੂਦ ਸੀਗਾ ਤੇ ਸਵੇਰੇ 1 ਤੋਂ 2 ਵਜੇ ਦੇ ਦਰਮਿਆਨ ਉਹਨੂੰ ਫਰੀਦਕੋਟ ਡਿਵੀਜ਼ਨ ਦੇ ਕਮਿਸ਼ਨਰ, ਡਿਪਟੀ ਕਮਿਸ਼ਨਰ ਤੇ SSP ਮਿਲਣ ਆਏ ਸੀ, ਔਰ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹ ਮੁੱਖ ਮੰਤਰੀ ਦਫ਼ਤਰ ਦੇ ਨਾਲ ਗੱਲ ਕਰਨੀ ਚਾਹੁੰਦੇ ਆ ਪਰ ਉਹਨਾਂ ਦਾ ਕੋਈ ਫੋਨ ਨਹੀਂ ਚੁੱਕ ਰਿਹਾ। ਉਹ ਇਹ ਕਹਿੰਦਾ ਹੈ ਕਿ ਉਹਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸੈਕਟਰੀ ਗਗਨਦੀਪ ਸਿੰਘ ਬਰਾੜ ਤੇ PA ਗੁਰਚਰਨ ਸਿੰਘ ਰਾਹੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ। ਉਸ ਤੋਂ 1 ਘੰਟਾ ਬਾਅਦ ਗੋਲੀकांड ਜਿਹੜਾ ਜੀ ਉਹ ਵਾਪਰਿਆ। ਇਹ ਜਾਂਚ ਟੀਮ ਹੁਣ ਤੱਕ 12 ਉੱਚ ਅਧਿਕਾਰੀਆਂ ਸਣੇ 60 ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਆ। ਜਿਹੜੇ ਹੁਣ ਪੇਸ਼ ਹੋਏ ਉਹਨਾਂ ਤੋਂ ਇਹੀ ਪੁੱਛਿਆ ਗਿਆ ਕਿ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਕੀ ਗੱਲ ਕੀਤੀ। ਉਦੋਂ ਦੇ ਮੁੱਖ ਮੰਤਰੀ ਨੇ, ਜੇ ਮੁੱਖ ਮੰਤਰੀ ਨੇ ਕੋਟਕਪੂਰੇ ਦੇ ਵਿੱਚ ਲੱਗੇ ਧਰਨੇ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਚੁੱਕਣ ਦੇ ਆਦੇਸ਼ ਦਿੱਤੇ ਸੀਗੇ ਤੇ ਫਿਰ ਗੋਲੀ ਕਿਉਂ ਚਲਾਈ ਗਈ, ਇਹਦੇ ਉੱਤੇ ਜਿਹੜੀ ਆ ਇਹ ਜਾਂਚ ਸਾਰੀ ਦੀ ਸਾਰੀ ਕੇਂਦਰਿਤ ਹੈ। ਸਵਾਲ ਫਿਰ ਉਹੀ ਜਿਹੜਾ ਜੀ ਆ ਜਾਂਦਾ ਕਿ ਇੰਨਾ ਲੰਬਾ ਸਮਾਂ, ਇੰਨੀਆਂ ਲੰਬੀਆਂ ਪੁੱਛਗਿੱਛ, ਆਫਟਰ ਆਲ ਜਿਹੜਾ ਹਾਈ ਕੋਰਟ ਦੇ ਵਿੱਚ ਰੱਦ ਹੋਇਆ ਮਾਮਲਾ, ਉਹ ਜਿਹੜੀ ਪਟੀਸ਼ਨ ਪਾਈ ਗਈ ਸੀ ਉਹ ਇੱਕ ਥਾਣੇਦਾਰ ਦੇ ਵੱਲੋਂ ਪਾਈ ਗਈ ਸੀ। ਸਭ ਨੂੰ ਪਤਾ ਹੈ ਕਿ ਉਹ ਥਾਣੇਦਾਰ ਨਹੀਂ ਲੜ ਰਿਹਾ ਸੀਗਾ, ਉਹਦੇ ਪਿੱਛੇ ਇੱਕ ਬਹੁਤ ਵੱਡਾ ਧੜਾ, ਇੱਕ ਸਿਆਸੀ ਧੜਾ ਉਸ ਸਾਰੀ ਪਟੀਸ਼ਨ ਨੂੰ ਲੜ ਰਿਹਾ ਸੀਗਾ, ਜਿਹਨੇ ਮਹਿੰਗੇ ਤੋਂ ਮਹਿੰਗੇ ਵਕੀਲ ਖੜੇ ਕੀਤੇ। ਇਹ ਤਾਂ ਹੈ ਨਹੀਂ ਕਿ ਉਹਨੇ ਇਸ ਜਾਂਚ ਨੂੰ ਵੀ ਸੌਖਿਆ ਛੱਡਿਆ ਹੋਊਗਾ ਤੇ ਇਹ ਨਹੀਂ ਦੱਸਿਆ ਹੋਊਗਾ ਇਹਨਾਂ ਨੂੰ ਕਿ ਕਿਹੜੀ ਗੱਲ ਕਦੋਂ ਕਹਿਣੀ ਆ। ਸਾਂਝੇ ਰੂਪ ਦੇ ਵਿੱਚ ਇਹਨਾਂ ਨੇ ਬੜਾ ਸਵਾਰ ਕੇ ਇੱਕੋ ਜਿਹੇ ਜਿਹੜੇ ਆ ਉਹ ਜਵਾਬ ਦੇਣੇ ਆ। ਉਹ ਕੀ ਹੋ ਸਕਦੇ ਆ, ਉਹ ਕਿਸੇ ਤੋਂ ਲੁਕੇ ਛਿਪੇ ਨਹੀਂ। ਬਿਲਕੁਲ ਜੀ, ਇੰਨੀ ਵਾਰੀ ਪੁੱਛਗਿੱਛ ਹੋ ਗਈ ਉਹ ਤਾਂ ਹਟ ਗਏ ਹੋਣੇ ਆ। ਅੱਗੇ ਕਿਸਾਨ ਅੱਜ ਸਰਹੱਦਾਂ ਦੇ ਉੱਤੇ ਮਨਾ ਰਹੇ ਬਾਬਾ ਬੰਦਾ ਸਿੰਘ ਬਹਾਦਰ ਦਾ ਬਲੀਦਾਨ ਦਿਵਸ। ਬਿਲਕੁਲ ਜੀ, ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦਾ ਅੱਜ ਬਲੀਦਾਨ ਦਿਵਸ ਹੈ ਔਰ ਜਿਹੜੇ ਮੁਜ਼ਾਹਰੇ ਸੀ ਉਹਨਾਂ ਨੂੰ ਮਾਲਕ ਬਣਾਉਣ ਦੇ ਵਿੱਚ ਬਹੁਤ ਵੱਡਾ ਇੱਕ ਯੋਗਦਾਨ, ਇਸ ਖਿੱਤੇ ਦੇ ਵਿੱਚ ਜਿਹੜੇ ਮੁਜ਼ਾਹਰੇ ਸੀ ਉਹਨਾਂ ਨੂੰ ਮਾਲਕ ਬਣਾਉਣ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੂੰ ਜਿਹੜਾ ਦੀ ਉਹ ਇਹਦਾ ਕ੍ਰੈਡਿਟ ਉਹਨਾਂ ਨੂੰ ਜਾਂਦਾ। ਇਸ ਪੂਰੇ ਖਿੱਤੇ ਦੇ ਵਿੱਚ ਹਰਿਆਣਾ ਪੰਜਾਬ ਇੱਕ ਪਹਿਲਾਂ ਸੀਗੇ ਜੀ, ਇਸ ਪੂਰੇ ਖਿੱਤੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦਾ ਜਿਹੜਾ ਉਹ ਯੋਗਦਾਨ ਹੈ। ਇਹ ਠੀਕ ਹੈ ਕਿ ਪਿਛਲੇ ਸਮੇਂ ਤੋਂ ਇਹ ਇੱਕ ਸਾਜ਼ਿਸ਼ ਦੇ ਤਹਿਤ ਤੁਸੀਂ ਕਹਿ ਲਓ ਲਗਭਗ ਬਹੁਤਾ ਕੁਝ ਜਿਹੜਾ ਉਹ ਲੁਕੋ ਲਿਆ ਗਿਆ, ਉਹਨਾਂ ਦਾ ਜ਼ਿਕਰ ਨਹੀਂ ਉਹਨਾਂ ਜਿਹੜਾ ਹੁੰਦਾ। ਜੇ ਤੁਸੀਂ ਇਤਿਹਾਸ ਪੜ੍ਹੋ, ਡਾਕਟਰ ਗੰਡਾ ਸਿੰਘ ਹੋਰਾਂ ਦੀਆਂ ਖਾਸ ਤੌਰ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਦੇ ਵਿੱਚ ਲਿਖੀਆਂ ਹੋਈਆਂ ਲਿਖਤਾਂ ਜਿਹੜੀਆਂ ਨੇ ਉਹ ਪੜ੍ਹੋ ਤਾਂ ਉੱਥੋਂ ਤੁਹਾਨੂੰ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਉਹਨਾਂ ਦਾ ਕਿੱਡਾ ਵੱਡਾ ਯੋਗਦਾਨ ਸੀ। ਉਹ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਹੋਰੀ ਨੇ ਦਿਮਾਗੀ ਤੌਰ ਦੇ ਉੱਤੇ ਕਿੰਨੇ ਸਟਰੋਂਗ ਸਨ, ਜਿਹੜੇ ਤਰੀਕੇ ਦੇ ਨਾਲ ਉਹਨਾਂ ਨੇ 10ਵੇਂ ਪਾਤਸ਼ਾਹ ਤੋਂ ਬਾਅਦ ਇਸ ਪੂਰੇ ਖਿੱਤੇ ਦੇ ਵਿੱਚ ਲੜਾਈ ਨੂੰ ਨਾ ਸਿਰਫ ਪ੍ਰੋਪਰ ਤਰੀਕੇ ਦੇ ਨਾਲ ਲੜਿਆ ਬਲਕਿ ਉਹਨੂੰ ਸਿਖਰ ਦੇ ਉੱਤੇ ਵੀ ਜਿਹੜਾ ਉਹ ਪਹੁੰਚਾਇਆ। ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਿਹੜੀਆਂ ਇਹ ਸਰਹੱਦਾਂ ਨੇ ਜਿਹਦੇ ਵਿੱਚ ਟਿੱਕਰੀ, ਸਿੰਘੂ, ਗਾਜ਼ੀਪੁਰ, ਸ਼ਾਹਜਹਾਂਪੁਰ ਸਾਰੇ ਜਗ੍ਹਾ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦਾ ਬਲੀਦਾਨ ਦਿਵਸ ਜਿਹੜਾ ਉਹ ਮਨਾਇਆ ਜਾ ਰਿਹਾ। ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਫਲੇ ਜਿਹੜੇ ਨੇ ਉਹ ਇੱਕ ਵਾਰੀ ਫੇਰ ਇਹਨਾਂ ਸਰਹੱਦਾਂ ਦੇ ਉੱਤੇ ਪਹੁੰਚੇ ਨੇ। ਬੇਸ਼ੱਕ ਤਾਪਮਾਨ ਇਸ ਵੇਲੇ ਬਹੁਤ ਹਾਈ ਹੈ ਪਰ ਇਹ ਜਿਹੜੇ ਕਾਫਲੇ ਜਾ ਰਹੇ ਨੇ ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਕੋਈ ਫਰਕ ਜਿਹੜਾ ਜੀ ਉਹ ਨਹੀਂ ਪੈ ਰਿਹਾ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਅੰਦੋਲਨ ਨੂੰ ਧਰਮ ਤੇ ਜਾਤ ਦੇ ਨਾਂ ਤੇ ਵੰਡਣ ਵਾਲੀਆਂ ਸਾਰੀਆਂ ਸਾਜ਼ਿਸ਼ਾਂ ਦਾ ਕਿਸਾਨਾਂ ਨੇ ਇਕਜੁੱਟਤਾ ਦੇ ਨਾਲ ਜਿਹੜਾ ਉਹ ਸਾਹਮਣਾ ਕੀਤਾ।
ਜਿਹੜੇ ਗੁਰਨਾਮ ਸਿੰਘ ਚੜੂਨੀ ਹੋਰੀ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦਾ ਯੋਗਦਾਨ ਬਹੁਤ ਵੱਡਾ ਹੈ ਤੇ ਅੱਜ ਇਹ ਸਰਹੱਦਾਂ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੂੰ ਯਾਦ ਕੀਤਾ ਜਾਊਗਾ। ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਇਹ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਜਾਂ ਜਿਹੜਾ ਇਹ ਖੋਖਲਾ ਪ੍ਰਚਾਰ ਕੀਤਾ ਜਾ ਰਿਹਾ ਉਹ ਬਿਲਕੁਲ ਝੂਠਾ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਰਾਸ਼ਟਰ ਦੇ ਸੰਬੋਧਨ ਦੇ ਦੌਰਾਨ 3 ਖੇਤੀਬਾੜੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਦੇ ਬਾਰੇ ਕੋਈ ਜ਼ਿਕਰ ਨਾ ਕਰਨਾ ਜਿਹੜਾ ਉਹ ਇੱਕ ਕਿਸਮ ਦੇ ਨਾਲ ਇਸ ਵੱਡੇ ਮਸਲੇ ਤੋਂ ਧਿਆਨ ਜਿਹੜਾ ਉਹ ਲਾਂਭੇ ਕਰਨਾ। ਔਰ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਮੋਰਚੇ ਜਿਹੜੇ ਨੇ ਉਹ ਹੋਰ ਵੱਡੇ ਹੋਣਗੇ ਤੇ ਕਿਸਾਨ ਸੰਘਰਸ਼ ਜਿਹੜਾ ਉਹ ਤਿੱਖਾ ਕੀਤਾ ਜਾਊਗਾ। ਅੱਜ ਜਿਹੜੇ ਸਮਾਗਮ ਕੀਤੇ ਜਾ ਰਹੇ ਨੇ ਇਹਨਾਂ ਸਰਹੱਦਾਂ ਦੇ ਉੱਤੇ, ਉਹਨਾਂ ਸਰਹੱਦਾਂ ਦੇ ਉੱਤੇ ਇੱਕ ਵਾਰੀ ਫੇਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਜ਼ੋਰਦਾਰ ਤਰੀਕੇ ਨਾਲ ਇਹ ਮੈਸੇਜ ਦਿੱਤਾ ਜਾਊਗਾ ਕਿ ਅਗਲਾ ਜਿਹੜਾ ਉਹਨਾਂ ਦਾ ਪੜਾਅ ਹੈ ਉਹ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਜਿਹੜੇ ਹੋ ਸਕਦੇ ਆ, ਜਿੱਥੇ ਕਿ ਰਾਜਾਂ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ, ਜਿਹਨੂੰ ਲੈ ਕੇ ਇਸ ਵੇਲੇ ਖਾਸ ਤੌਰ ਦੇ ਉੱਤੇ RSS ਜਿਹੜੀ ਆ ਉਹ ਬਹੁਤ ਪਰੇਸ਼ਾਨ ਹੈ ਤੇ ਅਗਲੇ ਜਿਹੜੇ ਸਟ੍ਰੈਟਜੀ ਆ ਉਹ ਬਣਾਉਣ ਦੇ ਵਾਸਤੇ ਦਿੱਲੀ 'ਚ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਪੋਲਿਟਿਕਸ ਦੀ। ਬਾਦਲ ਦਲ ਤੇ ਬਸਪਾ ਦਾ ਹੋ ਸਕਦਾ ਗੱਠਜੋੜ? ਕੋਈ ਕਿਹਾ ਜਾ ਰਿਹਾ ਹੈ ਕਿ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਬਾਦਲ ਦਾ ਜਿਹੜਾ ਉਹ ਗੱਠਜੋੜ ਸੰਭਾਵੀ ਰੂਪ ਦੇ ਵਿੱਚ ਹੋ ਸਕਦਾ, ਜਿਹਦਾ ਐਲਾਨ ਕਿਸੇ ਵੇਲੇ ਵੀ ਕੀਤਾ ਜਾ ਸਕਦਾ। ਜਿਹੜੇ ਇੱਥੇ ਬਸਪਾ ਦੇ ਪ੍ਰਧਾਨ ਨੇ ਪੰਜਾਬ ਦੇ, ਉਹਨਾਂ ਨੇ ਪਿਛਲੇ ਦਿਨੀ ਇਹਦਾ ਇਸ਼ਾਰਾ ਕੀਤਾ ਸੀਗਾ। ਭਾਰਤੀ ਜਨਤਾ ਪਾਰਟੀ ਦੇ ਨਾਲੋਂ ਜਿਹੜਾ ਇਹ ਗਠਬੰਧਨ ਆ ਟੁੱਟਣ ਤੋਂ ਬਾਅਦ ਅਕਾਲੀ ਦਲ ਹੁਣ ਬਹੁਜਨ ਸਮਾਜ ਪਾਰਟੀ ਦੇ ਨਾਲ ਮਿਲ ਕੇ ਵਿਧਾਨ ਸਭਾ 2022 ਦੀਆਂ ਚੋਣਾਂ ਲੜੂਗਾ। 2 ਮਹੀਨੇ ਦੇ ਜਿਹੜੀਆਂ ਮੀਟਿੰਗਸ ਤੋਂ ਬਾਅਦ ਇਸ ਗੱਠਜੋੜ ਨੂੰ ਅੰਤਮ ਰੂਪ ਜਿਹੜਾ ਉਹ ਦਿੱਤਾ ਜਾ ਰਿਹਾ। ਹਾਲਾਂਕਿ ਦੋਨੋਂ ਅਜੇ ਇਹਦਾ ਐਲਾਨ ਨਹੀਂ ਕਰ ਰਹੇ। ਪੰਜਾਬ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ 2022 ਦੇ ਵਿੱਚ ਮਿਲ ਕੇ ਚੋਣਾਂ ਲੜਨਗੇ। ਸੀਟਾਂ ਨੂੰ ਲੈ ਕੇ ਅਜੇ ਫੈਸਲਾ ਹੋਣਾ ਬਾਕੀ ਹੈ। ਅਕਾਲੀ ਭਾਜਪਾ ਦੇ ਵਾਂਗੂ ਸੀਟਾਂ ਜਿਹੜੀਆਂ ਨੇ ਉਹ ਬਸਪਾ ਨੂੰ ਉਹ ਦੇਣੀਆਂ ਚਾਹੁੰਦਾ ਅਕਾਲੀ ਦਲ, ਪਰ ਬਸਪਾ ਜਿਹੜੀ ਆ ਉਹ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਿੰਨੀਆਂ ਸੀਟਾਂ ਅਕਾਲੀ ਦਲ ਛੱਡਦਾ ਸੀਗਾ ਉਹਦੇ ਤੋਂ ਵੱਧ ਸੀਟਾਂ ਜਿਹੜੀਆਂ ਮੰਗ ਰਹੀ ਆ। ਇਹ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਸਰਵੇ ਕਰਾ ਰਿਹਾ ਪੰਜਾਬ ਦੇ ਵਿੱਚ, ਜਿਹਦੇ 'ਚ ਇਹ ਪਤਾ ਲਾਇਆ ਜਾਊਗਾ ਕਿ ਕਿਹੜੇ ਖੇਤਰ ਦੇ ਵਿੱਚ ਦਲਿਤ ਨੇਤਾਵਾਂ ਦੇ ਕਿੰਨੇ ਸਮਰਥਕ ਨੇ ਜਿਨ੍ਹਾਂ ਉਹਨਾਂ ਨੂੰ ਵੋਟ ਜਿਹੜਾ ਉਹ ਮਿਲ ਸਕਦਾ। ਬਸਪਾ 30% ਸੀਟਾਂ ਮਤਲਬ ਕਿ 37 ਤੋਂ 40 ਸੀਟਾਂ ਮੰਗ ਰਹੀ ਆ ਪੰਜਾਬ ਦੇ ਵਿੱਚ। ਅਕਾਲੀ ਦਲ ਬਾਦਲ ਜਿਹੜਾ ਉਹਨੂੰ 18 ਸੀਟਾਂ ਦੇਣੀਆਂ ਚਾਹੁੰਦਾ, ਉਹ ਵੀ ਦੁਆਬੇ ਤੇ ਮਾਝੇ ਦੇ ਵਿੱਚ, ਖਾਸ ਤੌਰ ਦੇ ਉੱਤੇ ਦੁਆਬੇ ਦੇ ਵਿੱਚ, ਕਿਉਂਕਿ ਉਹਨੂੰ ਇਹ ਲੱਗਦਾ ਕਿ ਉੱਥੇ ਹੀ ਦਲਿਤ ਵੋਟ ਬੈਂਕ ਹੈ, ਜਦੋਂ ਕਿ ਬਾਕੀ ਜਗ੍ਹਾ ਦੇ ਉੱਤੇ ਮਾਲਵੇ ਦੇ ਵਿੱਚ ਦਲਿਤ ਵੋਟ ਬੈਂਕ ਦਾ ਕੋਈ ਆਧਾਰ ਹੈ ਨਹੀਂਗਾ ਇਹਨਾਂ ਦੇ ਮੁਤਾਬਕ। ਜਿੱਥੇ ਅਕਾਲੀ ਦਲ ਬਾਦਲ ਨੇ ਪੱਤਾ ਖੇਡਿਆ ਹੋਇਆ ਕਿ ਅਸੀਂ ਡਿਪਟੀ CM ਬਣਾਵਾਂਗੇ ਦਲਿਤ ਭਾਈਚਾਰੇ ਚੋਂ, ਉੱਥੇ ਭਾਰਤੀ ਜਨਤਾ ਪਾਰਟੀ ਵੀ ਇਸੇ ਪੱਤੇ ਦੇ ਉੱਤੇ ਕੰਮ ਕਰ ਰਹੀ ਹੈ। ਉਹ ਇਹ ਕਹਿੰਦੀ ਆ ਕਿ ਅਸੀਂ ਦਲਿਤ CM ਜਿਹੜਾ ਉਹ ਬਣਾਵਾਂਗੇ। ਇਹ ਮਹਿਜ਼ ਪੱਤੇ ਜਿਹੜੇ ਆ ਉਹ ਖੇਡੇ ਜਾ ਰਹੇ ਆ। ਅੱਗੇ ਵੀ ਇੱਕ ਦਿਨ ਵਿਸਥਾਰ ਦੇ ਵਿੱਚ ਜਿਹੜੀ ਉਹ ਗੱਲ ਕੀਤੀ ਸੀ, ਉਹ ਰਿਪੀਟ ਕਰਨ ਦੀ ਲੋੜ ਨਹੀਂ ਹੈ ਕਿ ਇਹ ਕਿਹੜੇ ਤਰੀਕੇ ਦੇ ਨਾਲ ਮਹਿਜ਼ ਪੱਤੇ ਜਿਹੜੇ ਆ ਉਹ ਖੇਡੇ ਜਾ ਰਹੇ ਆ। ਪੰਜਾਬ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਵਿੱਚ ਇਹਨਾਂ ਪੱਤਿਆਂ ਦਾ ਕੀ ਅਸਰ ਪਊਗਾ, ਕਿਉਂਕਿ ਇਹ ਕਿਹਾ ਜਾ ਰਿਹਾ ਕਿ 2022 ਦੀਆਂ ਜਿਹੜੀਆਂ ਚੋਣਾਂ ਨੇ ਉਹ ਕੁਝ ਮਾਮਲਿਆਂ ਦੇ ਉੱਤੇ ਖਤਰਨਾਕ ਹੋਣਗੀਆਂ, ਕਿਉਂਕਿ ਜਦੋਂ ਜਾਤੀ ਪੱਤੇ ਖੇਡੇ ਜਾਂਦੇ ਆ ਉਹਨਾਂ ਦੇ ਵਿੱਚ ਸਿਆਸੀ ਪਾਰਟੀਆਂ ਆਪਣਾ ਪੱਤਾ ਖੇਡ ਕੇ ਲਾਂਭੇ ਹੋ ਜਾਂਦੀਆਂ ਨੇ, ਜਦੋਂ ਕਿ ਉਹ ਜਿਹੜਾ ਭੁਗਤਣਾ ਆਮ ਲੋਕਾਂ ਨੂੰ ਪੈਂਦਾ ਜੀ। ਔਰ ਵੇਖਣਾ ਇਹ ਹੋਊਗਾ ਕਿ ਜਿਹੜਾ ਇਹ ਜਾਤੀ ਆਧਾਰ ਦੇ ਉੱਤੇ ਗੱਠਜੋੜ ਕੀਤਾ ਜਾ ਰਿਹਾ ਅਕਾਲੀ ਦਲ ਬਾਦਲ ਦੇ ਵੱਲੋਂ ਇਹ ਸਿਰੇ ਚੜਦਾ ਜਾਂ ਨਹੀਂ, ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਵੀ ਇਸੇ ਹੀ ਪੱਤੇ ਦੀ ਝਾਕ ਦੇ ਵਿੱਚ ਹੈ। ਤੇ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜਿਹੜੀ ਬਸਪਾ ਸੁਪਰੀਮੋ ਆ ਮਾਇਆਵਤੀ ਹੋਈ, ਉਹ ਇੰਨੇ ਕੁ ਮਾਮਲਿਆਂ ਦੇ ਵਿੱਚ ਘਿਰੇ ਹੋਏ ਆ ਉੱਤੋਂ ਕਿ ਕੇਂਦਰ ਦੀ ਸਰਕਾਰ ਕਿਸੇ ਵੇਲੇ ਵੀ ਉਹਨਾਂ ਦੇ ਉੱਤੇ ਆਪਣਾ ਸ਼ਿਕੰਜਾ ਕੱਸ ਸਕਦੀ ਹੈ ਜੇ ਉਹਨਾਂ ਦੇ ਮੁਤਾਬਕ ਨਹੀਂ ਚੱਲੂਗੀ। ਇਹ ਸਭ ਤੋਂ ਵੱਡਾ ਮੁੱਦਾ ਰਹੂਗਾ। ਜੀ ਬਿਲਕੁਲ, ਹੈਰਾਨਗੀ ਤਾਂ ਹੁੰਦੀ ਆ ਵੀ ਅਸੀਂ ਰੌਲੀ ਬਹੁਤ ਪਾਉਂਦੇ ਆ ਵੀ ਇਹਨਾਂ ਚੀਜ਼ਾਂ ਨੂੰ ਖਤਮ ਕਰਨਾ ਆ, ਪਰ ਜਦੋਂ ਪੋਲਿਟਿਕਸ ਆ ਜਾਂਦੀ ਤਾਂ ਉਹਦੇ ਵਿੱਚ ਹੀ ਧਸ ਜਾਂਦੇ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ।
ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤੇ ਸਰ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।